ਗੁੜ ਨਾ ਦਈਏ ਤੇ ਗੁੜ ਦੀ ਗੱਲ ਤੇ ਕਰੀਏ। ਇਹਦੀ ਮਿਸਾਲ ਸਗਵੀਂ ਇੰਜੀ ਏ ਵੀ ਜਿਵੇਂ ਤੁਸੀਂ ਕਿਸੇ ਨੂੰ ਗੁੜ ਦੀ ਰੋੜੀ ਜਾਂ ਗੁੜ ਦੀ ਪੇਸੀ ਤੇ ਨਹੀਂ ਦੇ ਸਕਦੇ ਜੀ ਜਾਂ ਨਹੀਂ ਦੇਣਾ ਚਾਹੁੰਦੇ, ਲੇਕਿਨ ਕਮ ਸੇ ਕਮ ਉਹਦੇ ਨਾਲ ਮਿੱਠੇ ਦੀ ਗੱਲ ਤੇ ਕਰੋ। ਵਾਹ ਲਾਲਾ ਮਿੱਠਿਆ, ਜੇ ਆ ਸੁਣਿਆ ਸੀ ਤੇ ਆ ਡਿਠਿਆ। ਇਹ ਇੱਕ ਸਿਫਤ ਕੀਤੀ ਗਈ ਹੈ ਚੰਗਿਆਂ ਲੋਕਾਂ ਦੀ ਕਿ ਜਿਹੜਾ ਚੰਗੇ ਲੋਕਾਂ ਦੀ ਚੰਗਿਆਈ ਹੈ, ਮਿੱਠੇ ਬੁਲਾਰਾ, ਪਿਆਰ ਮੁਹੱਬਤ, ਇਹ ਹੀ ਸਦਾ ਰਹਿਣੀ ਚੀਜ਼ ਹੈ ਔਰ ਇਹ ਲੋਕਾਂ ਦੇ ਦਿਲਾਂ 'ਚ ਘਰ ਘਰ ਜਾਂਦੀ ਹੈ। ਨਰਮ ਮਦਈ ਫਜ਼ਲੇ ਖੁਦਾ ਤੇ ਸਖਤ ਮਦਈ ਕਹਿਰੇ ਖੁਦਾ। ਅਗਰ ਉਹ ਨਿੱਕੀ ਨਿੱਕੀ ਗੱਲ ਤੇ ਜੱਜ ਨੂੰ ਪਿਆ ਕੁਣਾ ਕੱਢ ਕੱਢ ਕੇ ਜਾਂ ਵਕੀਲ ਨੂੰ ਦੱਸੇ ਭਈ ਜੀ ਆਹ ਵੀ ਗੱਲ ਇਹਨੇ ਕੀਤੀ ਸੀ, ਆਹ ਵੀ ਕਸੂਰ ਇਹਦੇ ਜ਼ਿੰਮੇ ਪਾਓ, ਆਹ ਵੀ ਕਸੂਰ ਇਹਦੇ ਜ਼ਿੰਮੇ ਪਾਓ, ਉਹ ਫਿਰ ਜਿਹੜਾ ਨਾ ਮਤਲਬ ਇਹ ਕਿ ਉਹ ਖੁਦਾ ਦਾ ਇੱਕ ਕਹਿਰ ਹੀ ਬਣ ਜਾਏਗਾ ਨਾ। ਨਿਤ ਦਿਹਾੜੇ ਦਾ ਰੋਸੜਾ ਮਨਾਵੇ ਮੇਰਾ ਖੋਸੜਾ। ਜਿਹੜੀਆਂ ਬੀਬੀਆਂ ਰੋਜ਼ ਹੀ ਇਹ ਰੁਸਣ ਦੇ ਉੱਤੇ ਮਤਲਬ ਉਹਨਾਂ ਨੂੰ ਹੋਰ ਕੰਮ ਹੀ ਕੋਈ ਨਾ ਹੋਵੇ ਤੋ ਫਿਰ ਬੰਦਾ ਆਂਦਾ ਵੀ ਚੱਲ ਮੇਰੀ ਫਿਰ ਜੁੱਤੀ, ਖੋਸੜਾ ਆਂਦੇ ਨੇ ਜੁੱਤੀ ਨੂੰ, ਵੀ ਮੇਰੀ ਜੁੱਤੀ ਤੈਨੂੰ ਮਨਾਉਂਦੀ ਹੈ, ਵੀ ਰਹਿਣ ਦੇ, ਫਿਰ ਆਪੇ ਆਪ ਹੀ ਆਉਣਾ ਹੀ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਰਮਜ਼ਾਨ ਸ਼ਰੀਫ ਦੇ ਮੁਬਾਰਕ ਮਹੀਨੇ ਦੀ ਮੁਨਾਸਬਤ ਦੇ ਨਾਲ ਤੁਹਾਡੀ ਖਿਦਮਤ ਆਲੀਆ ਦੇ ਵਿੱਚ ਅਰਜ਼ ਮੈਂ ਕਰ ਰਿਹਾ ਸਾਂ ਕਿ ਰੋਜ਼ੇ ਜਿਹੜੇ ਨੇ ਅੱਲਾਹ ਪਾਕ ਫਰਮਾਉਂਦਾ ਮੈਂ ਆਪਣੇ ਬੰਦਿਆਂ ਨੂੰ ਮੁਤਕੀ ਬਣਾਉਣ ਦੇ ਵਾਸਤੇ ਫਰਜ਼ ਕੀਤੇ ਨੇ। ਤੇ ਪਿਆਰਿਓ, ਮੁਤਕੀ, ਪਰਹੇਜ਼ਗਾਰ ਤੇ ਅੱਲਾਹ ਪਾਕ ਦੇ ਨੇਕ ਜਿਹੜੇ ਬੰਦੇ ਹੁੰਦੇ ਨੇ ਪਾਰਸਾ, ਉਹਨਾਂ ਦੀਆਂ ਜਿਹੜੀਆਂ 3 ਉਗੜਵੀਆਂ ਸਿਫਤਾਂ ਹੁੰਦੀਆਂ ਨੇ ਉਹਨਾਂ ਬਾਰੇ ਗੱਲਬਾਤ ਤੁਹਾਡੇ ਨਾਲ ਮੈਂ ਕਰ ਰਿਹਾ ਸਾਂ। ਸਭ ਤੋਂ ਪਹਿਲੀ ਉਹਨਾਂ ਦੀ ਜਿਹੜੀ ਸਿਫਤ ਹੁੰਦੀ ਹੈ, ਉਹਨਾਂ ਦਾ ਗੁਣ ਹੁੰਦਾ ਹੈ, ਉਹ ਪਿਆਰਿਓ ਅੱਲਾਹ ਪਾਕ ਦੇ ਸ਼ੁਕਰਗੁਜ਼ਾਰ ਬੰਦੇ ਹੁੰਦੇ ਨੇ। ਕੋਈ ਵੀ ਨੇਮਤ, ਕੋਈ ਵੀ ਤਰੱਕੀ, ਮਾਲੋ ਦੌਲਤ, ਔਲਾਦ, ਕੋਈ ਸ਼ੈ ਅੱਲਾਹ ਪਾਕ ਜਦੋਂ ਉਹਨਾਂ ਨੂੰ ਅਤਾ ਕਰਦੇ ਨੇ, ਨਵਾਜ਼ਦੇ ਨੇ, ਉਹ ਸ਼ੁਕਰ ਅਦਾ ਕਰਦੇ ਨੇ। ਸ਼ੁਕਰ ਅਲਹਮਦੁਲਿल्लाह ਉਹਨਾਂ ਦੇ ਵਿਰਦੇ ਜ਼ੁਬਾਨ ਰਹਿੰਦਾ ਹੈ। ਹਮਾ ਵਕਤ, ਹਮਾ ਤਨ ਅੱਲਾਹ ਪਾਕ ਦੇ ਮਸ਼ਕੂਰ ਹੁੰਦੇ ਨੇ ਅੱਲਾਹ ਪਾਕ ਦੇ ਪਿਆਰੇ ਬੰਦੇ। ਇਹਨਾਂ ਹੀ ਨੇਕੋਕਾਰ ਬੰਦਿਆਂ ਦੀ ਦੂਜੀ ਵੱਡੀ ਉਗੜਵੀਂ ਸਿਫਤ ਤੇ ਗੁਣ ਇਹ ਹੁੰਦਾ ਹੈ ਕਿ ਉਹ ਸਾਬਰ ਹੁੰਦੇ ਨੇ। ਸਬਰ ਬਾਰੇ ਗੁਜ਼ਾਰਿਸ਼ਾਤ ਮੈਂ ਆਪਣੇ ਪਿਛਲੇ ਵਿਲਾਗ 'ਚ ਤੁਹਾਡੀ ਖਿਦਮਤ ਦੇ ਵਿੱਚ ਕਰ ਰਿਹਾ ਸਾਂ। ਪਿਆਰਿਓ, ਸਬਰ ਦੀਆਂ ਵੀ 3 ਕਿਸਮਾਂ ਨੇ, ਜ਼ੁਬਾਨੀ ਜਾਂ ਕੌਲੀ ਸਬਰ, ਤੇ ਕਲਬੀ ਜਾਂ ਦਿਲੋਂ ਸਬਰ ਕਰ ਲੈਣਾ, ਤੇ ਤੀਸਰਾ ਫੇਲੀ ਯਾਨੀ ਆਪਣੇ ਅਮਲਾਂ ਰਾਹੀਂ ਪੂਰਾ ਜਿਸਮ ਜਿਹੜਾ ਉਹਦੀਆਂ ਹਰਕਤ ਤੋਂ ਸਕਨਾਤ
ਸਾਡਾ ਉੱਠਣਾ ਬੈਠਣਾ ਉਹਦੇ ਤੋਂ ਵੀ ਜ਼ਾਹਿਰ ਹੋਵੇ ਕਿ ਅਸੀਂ ਅੱਲਾਹ ਪਾਕ ਦੀ ਰਜ਼ਾ ਦੇ ਨਾਲ ਰਾਜ਼ੀ ਹਾਂ, ਅੱਲਾਹ ਪਾਕ ਦੇ ਸਾਬਰ ਸ਼ਾਕਰ ਬੰਦੇ ਆ। ਸ਼ਾਕਰ ਵੀ ਹੋਣਾ ਚਾਹੀਦਾ ਤੇ ਸਾਬਰ ਵੀ ਹੋਣਾ ਚਾਹੀਦਾ। ਸਾਹਿਬੋ, ਸਾਡੇ ਨਾਲ ਕੋਈ ਨਾਖੁਸ਼ਗਵਾਰ ਹਾਦਸਾ ਪੇਸ਼ ਆ ਜਾਂਦਾ ਹੈ, ਹਾਲਾਤ ਸਾਡੀ ਮਰਜ਼ੀ ਮੁਆਫਕ ਨਹੀਂ ਰਹਿੰਦੇ, ਕੁਸ਼ੀਦਾ ਹੋ ਜਾਂਦੇ ਨੇ, ਨਾਖੁਸ਼ਗਵਾਰ ਹੋ ਜਾਂਦੇ ਨੇ, ਕੋਈ ਨੇਮਤ ਸਾਡੇ ਕੋਲੋਂ ਖੁੱਸ ਜਾਂਦੀ ਹੈ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਅੱਲਾਹ ਪਾਕ ਦੀ ਮਸ਼ੀਅਤ, ਉਹਦੀ ਮਰਜ਼ੀ, ਉਹਦੇ ਇਰਾਦੇ, ਉਹਦੇ ਹੁਕਮ ਤੋਂ ਬਗੈਰ ਇਹ ਨਹੀਂ ਕੰਮ ਹੋਇਆ। ਜਿਹੜਾ ਸਾਨੂੰ ਨਾਗਵਾਰ ਗੁਜ਼ਰਦਾ ਪਿਆ, ਮਸਲਨ ਅਸੀਂ ਉਹਨਾਂ ਹਾਲਾਤ ਦੇ ਆਦੀ ਨਹੀਂ ਸਾਂ, ਅਸੀਂ ਬੜੇ ਸੋਹਣੇ ਦਿਨ ਵੇਖੇ ਸਨ, ਯਕਦਮ ਸਾਨੂੰ ਭੈੜੇ ਦਿਨ ਵੇਖਣੇ ਪੈ ਗਏ ਨੇ। ਅਸੀਂ ਆਦੀ ਨਹੀਂ ਸਨ, ਲੇਕਿਨ ਨੱਕ ਮੂੰਹ ਨਹੀਂ ਵਟਣਾ ਚਾਹੀਦਾ। ਕਿਉਂ? ਇਸ ਵਾਸਤੇ ਕਿ ਸੂਫੀਆ, ਔਲੀਆ ਤੇ ਸਾਡੇ ਉਲਮਾਏ ਕਿਰਾਮ ਇਹ ਫਰਮਾਉਂਦੇ ਨੇ ਕਿ ਜੋ ਹੁੰਦਾ ਹੈ, ਜੋ ਵਾਪਰਦਾ ਹੈ ਬੰਦੇ ਦੇ ਨਾਲ, ਹੁਕਮ ਰੱਬੀ ਹੁੰਦਾ ਹੈ। ਮੈਂ ਪਹਿਲੇ ਇੱਕ ਤੁਹਾਨੂੰ ਛੋਟਾ ਜਿਹਾ ਬੜਾ ਹੀ ਖੂਬਸੂਰਤ ਵਾਕਿਆ ਸੁਣਾ ਲਾਂ। ਹਜ਼ਰਤ ਇਬਰਾਹੀਮ ਅਦਮ ਬੜੇ ਬਰਗਜ਼ੀਦਾ, ਬੜੇ ਮਾਰੂਫ ਵਲੀ ਕਾਮਲ ਹੋ ਗੁਜ਼ਰੇ ਨੇ। ਬਲਖ ਬੁਖਾਰਾ ਦੀ ਸਲਤਨਤ ਦੇ ਵਾਲੀ ਸਨ ਤੇ ਬਾਦਸ਼ਾਹਤ ਛੱਡ ਕੇ ਉਹਨਾਂ ਫਕੀਰੀ ਇਖਤਿਆਰ ਕਰ ਲਈ ਸੀ। ਪਿਆਰਿਓ, ਜਦੋਂ ਉਹਨਾਂ ਨੇ ਬਾਦਸ਼ਾਹੀ ਤਰਕ ਕਰ ਦਿੱਤੀ, ਛੱਡ ਦਿੱਤੀ, ਤੇ ਉਹਨਾਂ ਦੇ ਭਾਈ ਛੋਟੇ ਜਿਹੜੇ ਨੇ ਉਹ ਫਿਰ ਹੁਕਮਰਾਨ ਬਣ ਗਏ। ਆਪ ਉਹ ਜੰਗਲ ਵਾਸੀ ਸਨ, ਜੰਗਲਾਂ ਦੇ ਵਿੱਚ ਰਹਿੰਦੇ ਸਨ, ਮੁਜਾਹਦੇ, ਰਿਆਸਤਾਂ, ਮਨਾਜ਼ਲੇ ਸਲੂਕ ਤੈਅ ਕਰ ਰਹੇ ਸਨ। ਅੱਲਾਹ ਪਾਕ ਦੇ ਇਸ਼ਕ ਦੇ ਵਿੱਚ ਕੁੱਲੀ ਤੌਰ ਤੇ ਇਨਵੋਲਵ ਹੋ ਗਏ ਸਨ। ਉੱਥੇ ਹੀ ਅੱਲਾਹ ਦੀ ਯਾਦ ਵਿੱਚ ਹੀ ਰਹਿਣਾ ਤੇ ਹਾਲਤ ਫਕੀਰਾਂ ਵਰਗੀ ਹੋ ਗਈ ਸੀ। ਪਿਆਰਿਓ, ਬਹੁਤ ਸਾਰੇ ਆਪ ਦੇ ਇਰਾਦਤਮੰਦ, ਆਪ ਦੇ ਮੁਰੀਦੈਨ, ਮਲੰਗ, ਉਹ ਵੀ ਆਪ ਦੇ ਨਾਲ, ਆਪ ਦੇ ਮਗਰ ਮਗਰ ਟੁਰਦੇ ਰਹਿੰਦੇ ਸਨ, ਆਪ ਕੋਲੋਂ ਅੱਲਾਹ ਪਾਕ ਦੀਆਂ ਗੱਲਾਂ ਸੁਣਦੇ ਸਨ, ਸਿੱਖਦੇ ਸਨ। ਇੱਕ ਦਿਨ ਆਪਣੇ ਇਰਾਦਤਮੰਦਾਂ ਦੇ ਜਲਬ ਦੇ ਵਿੱਚ ਆਪ ਸ਼ਹਿਰ ਦੀ ਇੱਕ ਗਲੀ ਦੇ ਵਿੱਚੋਂ ਗੁਜ਼ਰ ਰਹੇ ਸਨ। ਗਲੀ ਜ਼ਰਾ ਤੰਗ ਸੀ, ਏਡੀ ਖੁੱਲੀ ਲੰਮੀ ਚੌੜੀ ਸੜਕ ਨਹੀਂ ਸੀ, ਸ਼ਾਹਰਾਹ ਨਹੀਂ ਸੀ, ਗਲੀ ਟਾਈਪ ਸੀ। ਉਹਦੇ ਵਿੱਚੋਂ ਹਜ਼ਰਤ ਇਬਰਾਹੀਮ ਅਦਮ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਉਹ ਮਲੰਗ ਜਿਹਾ ਅਕੀਦਤਮੰਦ, ਇਰਾਦਤਮੰਦ, ਉਹ ਵੀ ਮਗਰ ਮਗਰ ਹੱਥ ਬੰਨ ਕੇ ਬਾਬਾ ਜੀ ਦੇ ਟੁਰੀ ਜਾ ਰਹੇ। ਆਪ ਜਾ ਰਹੇ ਸਨ ਕਿ ਪਿੱਛੋਂ ਨਾ ਜੀ ਕੋਤਵਾਲੇ ਸ਼ਹਿਰ ਦੀ ਸਵਾਰੀ ਆ ਗਈ। ਘੋੜ ਸਵਾਰ ਦਸਤਾ ਸੀ, ਕੋਤਵਾਲ ਬੈਠਾ ਸੀ ਨਾਲ, ਉਹਦੇ ਸਰਕਾਰੀ ਮੁਲਾਜ਼ਮ ਸਨ, ਉਹਦਾ ਅਮਲਾ ਸੀ। ਉਹਨਾਂ ਨੇ ਆਵਾਜ਼ ਲਗਾਈ, ਹਟੋ ਬੱਚੋ। ਜਿਸ ਵੇਲੇ ਅਫਸਰ ਆਉਂਦੇ ਨੇ ਤੇ ਤੁਹਾਨੂੰ ਪਤਾ ਹੀ ਹੈ, ਅੱਜ ਕੱਲ੍ਹ ਵੀ ਇਹੋ ਹੀ ਰਿਵਾਜ ਨੇ, ਕਿਧਰੋਂ ਕਿਸੇ VVIP ਨੇ ਲੰਘਣਾ ਹੋਵੇ ਕਿਸੇ ਮੇਨ ਸੜਕ ਤੋਂ, ਤੇ ਤੁਸੀਂ ਅੱਖੀਂ ਵੇਖਦੇ ਹੋ, ਤੁਹਾਡੇ ਨਾਲ ਇਹ ਵਰਤਦੀ ਹੈ ਕਿ ਕਿੰਨੀ ਕਿੰਨੀ ਦੇਰ ਟ੍ਰੈਫਿਕ ਜੈਮ ਕਰ ਦਿੱਤੀ ਜਾਂਦੀ ਹੈ। ਕਤਾਰਾਂ ਕਈ ਮੀਲ ਲੰਮੀਆਂ ਗੱਡੀਆਂ ਦੀਆਂ ਲੱਗ ਜਾਂਦੀਆਂ ਨੇ। ਕੀ ਗੱਲ ਹੈ ਜੀ, ਕਿਉਂ ਨਹੀਂ ਟ੍ਰੈਫਿਕ ਚੱਲ ਰਹੀ? ਤੇ ਪਤਾ ਲੱਗਦਾ ਜੀ ਕਿ VVIP ਮੂਵਮੈਂਟ ਹੈ, CM ਸਾਹਿਬਾਂ ਨੇ ਲੰਘਣਾ ਇੱਥੋਂ, ਜਾਂ ਫਲਾਣਾ ਕੋਈ ਚੀਫ ਜਸਟਿਸ ਲੰਘ ਰਿਹਾ, ਜਾਂ ਕੋਈ ਵੱਡਾ ਅਫਸਰ ਲੰਘ ਰਿਹਾ, ਤੇ ਜਨਾਬ ਸਾਰੀ ਮਖਲੂਕ ਬਾਕੀ ਜਿੰਨੀ ਹੈ, ਹੁੰਦੇ ਉਹ ਵੀ ਇਨਸਾਨ ਹੀ ਨੇ, ਲੇਕਿਨ ਉਹਨਾਂ ਨੂੰ ਪਾਬੰਦ ਕਰ ਦਿੱਤਾ ਜਾਂਦਾ ਕਿ ਖਲੋ ਜਾਓ ਜੀ, ਪਹਿਲੇ ਸਾਹਿਬ ਬਹਾਦਰ ਨੇ ਲੰਘਣਾ। ਕੋਈ ਇਸ ਤਰ੍ਹਾਂ ਦਾ ਹੀ ਉਦੋਂ ਵੀ ਮੁਆਮਲਾ ਸੀ, ਕਿਉਂਕਿ ਬਾਦਸ਼ਾਹਾਂ ਦੇ, ਨਵਾਬਾਂ ਦੇ ਆਪਣੇ ਹੀ ਮੁਆਮਲੇ ਹੁੰਦੇ ਨੇ। ਉਹ ਪ੍ਰਾਇਰਿਟੀ ਚਾਹੁੰਦੇ ਨੇ, ਉਹ ਸਮਝਦੇ ਨੇ ਕਿ ਹਰ ਗੱਲੋਂ ਸਾਨੂੰ ਤਰਜੀਹ ਦਿੱਤੀ ਜਾਏ। ਉਹ ਹਟੋ ਬੱਚੋ ਦੀ ਆਵਾਜ਼ ਲੱਗੀ ਕਿ ਉਹ ਮਲੰਗੋ ਸਾਈਡ ਤੇ ਹੋ, ਕੋਤਵਾਲੇ ਸ਼ਹਿਰ ਦੀ ਸਵਾਰੀ ਆ ਰਹੀ ਹੈ। ਉਹ ਖੈਰ ਸਿਮਟਦਿਆਂ ਕੋਈ ਰਸਤਾ ਦਿੰਦਿਆਂ ਥੋੜੀ ਦੇਰ ਲੱਗ ਗਈ। ਉਹ ਜਿਹੜੇ ਅੱਗੋਂ ਦੇ ਮੁਲਾਜ਼ਮ ਸਨ ਕੋਤਵਾਲ ਦੇ, ਉਹ ਸ਼ਾਹ ਤੋਂ ਬਹੁਤੇ, ਸ਼ਾਹ ਦੇ ਵਫਾਦਾਰ ਹੁੰਦੇ ਨੇ, ਤੁਹਾਨੂੰ ਪਤਾ ਹੀ ਹੈ। ਇਹ ਵੀ ਇੱਕ ਇਸੇ ਗੱਲੋਂ ਹੀ ਮੁਹਾਵਰਾ ਬਣਿਆ। ਉਹਨਾਂ ਨੇ ਨਾ ਅਗਾਉਂ ਕੇ ਇੱਕ ਦੋ ਸਿਪਾਹੀਆਂ ਨੇ, ਕੋਈ ਹੱਥਾਂ 'ਚ ਸੋਟੀਆਂ ਸਨ, ਉਹਨਾਂ ਨੇ ਮਲੰਗਾਂ ਨੂੰ ਕੋਈ 2-4 ਸੋਟੀਆਂ ਕੱਢ ਮਾਰੀਆਂ।
ਹਜ਼ਰਤ ਇਬਰਾਹੀਮ ਅਦਮ ਨੇ ਫਰਮਾਇਆ, ਅਰਜ਼ ਕੀਤੀ ਕਿ ਯਾਰ ਇਹ ਕੀ ਕਰ ਰਹੇ ਹੋ, ਅਸੀਂ ਤੁਹਾਨੂੰ ਰਸਤਾ ਤੇ ਦੇ ਦਿੱਤਾ ਹੈ। ਉਸ ਇੱਕ ਸਿਪਾਹੀ ਨੇ ਇਸ ਗੱਲ ਨੂੰ ਵੀ ਗੁਸਤਾਖੀ ਸਮਝੀ ਤੇ ਉਹਨੇ ਇੱਕ ਚਪੇੜ ਆਪ ਜੀ ਨੂੰ ਵੀ ਲਾ ਦਿੱਤੀ। ਜਿਸ ਵੇਲੇ ਆਪ ਜੀ ਸਰਕਾਰ ਨੂੰ ਚਪੇੜ ਵੱਜੀ ਜਾਂ ਆਪ ਨੂੰ ਥੱਪੜ ਰਸੀਦ ਕਰ ਦਿੱਤਾ ਉਸ ਗੁਸਤਾਖ ਸਿਪਾਹੀ ਨੇ, ਤੇ ਉਹ ਜਿਹੜੇ ਆਪ ਦੇ ਇਰਾਦਤਮੰਦ ਸਨ, ਮਲੰਗ ਸਨ, ਉਹਨਾਂ ਆਖਿਆ, ਓਏ ਤੈਨੂੰ ਪਤਾ ਤੂੰ ਕਿਹਨੂੰ ਮਾਰਿਆ? ਉਹ ਸਿਪਾਹੀ ਆਖਣ ਲੱਗਾ, ਮੈਂ ਕਿਹਨੂੰ ਮਾਰਿਆ? ਉਹਨੇ ਆਖਿਆ, ਹਜ਼ਰਤ ਇਬਰਾਹੀਮ ਅਦਮ ਨੇ। ਉਹ ਮਲੰਗ ਨੇ ਜਵਾਬ ਦਿੱਤਾ। ਔਰ ਇਸ ਵੇਲੇ ਜਿਹੜਾ ਵਾਲੀ ਏ, ਇਸ ਵੇਲੇ ਜਿਹੜਾ ਹੁਕਮਰਾਨ ਹੈ, ਉਹਦੇ ਭਾਈ ਨੇ ਸਕੇ ਔਰ ਆਪੋਂ ਵੀ ਬਾਦਸ਼ਾਹ ਰਹੇ ਨੇ ਤੇ ਹੁਣ ਦਰਵੇਸ਼ੀ ਵਿੱਚ ਨੇ, ਤੇ ਤੂੰ ਉਹਨਾਂ ਨੂੰ ਮਾਰਿਆ। ਪਿਆਰਿਓ, ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗਣਾ ਸੀ। ਉਹ ਜਿਹੜੇ ਸਿਪਾਹੀ ਜਿਹੜੇ ਸਨ ਤੇ ਕੋਤਵਾਲ ਜਿਹੜਾ ਸੀ, ਉਹਨਾਂ ਜਿਸਲੇ ਇਹ ਗੱਲ ਸੁਣੀ, ਉਹ ਸਾਰੇ ਛਾਲਾਂ ਮਾਰ ਕੇ ਘੋੜਿਆਂ ਥੱਲੇ ਉਤਰ ਆਏ। ਆਪਣੇ ਆਪਣੇ ਘੋੜਿਆਂ ਤੋਂ ਥੱਲੇ ਉਤਰ ਕੇ ਆ ਕੇ ਆਪ ਦੇ ਪੈਰੀ ਪੈਣ ਡਿੱਗ ਪਏ ਥੱਲੇ। ਉਹਨਾਂ ਨੇ ਆਖਿਆ, ਅਸੀਂ ਕੀ ਘਰ ਬੈਠੇ ਹਾਂ ਕਿ ਸ਼ਾਹ ਵਕਤ ਦੇ ਸਕੇ ਵੱਡੇ ਭਾਈ ਔਰ ਵਕਤ ਦੇ ਵਲੀ ਅਸੀਂ ਐਵੇਂ ਮਲੰਗ ਦਰਵੇਸ਼ ਸਮਝ ਕੇ ਤੇ ਉਹਨਾਂ ਨਾਲ ਗੁਸਤਾਖੀ ਕਰ ਬੈਠੇ। ਉਹ ਹੁਣ ਸਾਰੇ ਪੈਰੀ ਪੈਣ, ਮਾਫੀਆਂ ਮੰਗਣ, ਜੀ ਸਾਨੂੰ ਅੱਲਾਹ ਵਾਸਤੇ ਮਾਫੀ ਦੇ ਦਿਓ, ਪਤਾ ਨਹੀਂ ਲੱਗਾ। ਕੋਤਵਾਲ ਬਹੁਤਾ ਪਰੇਸ਼ਾਨ ਕਿ ਜੇ ਸ਼ਿਕਾਇਤ ਕਰ ਦਿੱਤੀ ਬਾਬਾ ਜੀ ਨੇ ਆਪਣੇ ਭਾਈ ਨੂੰ, ਤੇ ਸਾਡਾ ਤੇ ਕੋਈ ਮੁਸਤਕਬਿਲ ਹੀ ਨਹੀਂ। ਸੋ ਪਿਆਰਿਓ, ਹਜ਼ਰਤ ਇਬਰਾਹੀਮ ਅਦਮ ਨੇ ਜਦੋਂ ਇਹ ਸੂਰਤ-ਹਾਲ ਦੇਖੀ ਤੇ ਆਪ ਨੇ ਉਹਨਾਂ ਨੂੰ ਬੜੀਆਂ ਹੀ ਅੱਗੋਂ ਦੁਆਵਾਂ ਦਿੱਤੀਆਂ। ਆਪ ਨੇ ਆਖਿਆ, ਯਾਰ ਅੱਲਾਹ ਪਾਕ ਤੁਹਾਡੀਆਂ ਤਰੱਕੀਆਂ ਕਰੇ, ਅੱਲਾਹ ਪਾਕ ਤੁਹਾਡੇ ਤੇ ਇਹਸਾਨ ਕਰੇ, ਤੁਸੀਂ ਜਾਓ, ਤੁਸੀਂ ਕਿਉਂ ਮਾਫੀਆਂ ਮੰਗਣ ਰਹੇ ਹੋ, ਕਿਉਂ ਘਬਰਾ ਗਏ ਹੋ, ਕਿਉਂ ਤਰਲੇ ਕਰ ਰਹੇ ਹੋ? ਉਹਨਾਂ ਦੇ ਸਿਰਾਂ ਤੇ ਹੱਥ ਫੇਰਿਆ, ਜਿਵੇਂ ਬਜ਼ੁਰਗਾਨ ਦੀਨ ਦਾ ਇੱਕ ਵਤੀਰਾ ਹੁੰਦਾ ਹੈ। ਹੁਸਨੇ ਸਲੂਕ ਆਲਾ ਕੀਤਾ ਉਹਨਾਂ ਦੇ ਨਾਲ, ਦੁਆਵਾਂ ਦੇ ਕੇ ਉਹਨਾਂ ਨੂੰ ਤਸੱਲੀ ਦੇ ਕੇ ਤੋੜ ਦਿੱਤਾ। ਉਹ ਬੜੇ ਘਬਰਾ ਜੂ ਗਏ ਹੋਏ ਸਨ ਗੁਸਤਾਖੀ ਕਰਨ ਤੋਂ ਬਾਅਦ। ਉਹਨਾਂ ਨੂੰ ਤਸੱਲੀ ਕਰਾ ਕੇ ਉਹਨਾਂ ਨੂੰ ਤੋੜ ਦਿੱਤਾ। ਜਿਸ ਵੇਲੇ ਉੱਪਰਾਂ ਨੂੰ ਟੁਰ ਪਏ ਤੇ ਆਪ ਜੀ ਨੇ ਆਪਣੇ ਮੁਰੀਦੈਨ ਜਿਹੜੇ ਨਾਲ ਸਨ ਉਹਨਾਂ ਨੂੰ ਆਖਿਆ ਕਿ ਫਟਾਫਟ ਕਰੋ ਯਾਰ, ਇੱਥੇ ਵੇਖੋ ਕੋਈ ਪਾਣੀ ਹੈ ਕਿਤੇ ਨੇੜੇ ਤੇ ਵਜ਼ੂ ਕਰੀਏ। ਉਹ ਖੈਰ ਪਾਣੀ ਦਾ ਪਤਾ ਲੱਗ ਗਿਆ ਜੀ, ਉਹ ਫਲਾਣੀ ਜਗ੍ਹਾ ਤੇ ਪਾਣੀ ਹੈ। ਆਪ ਜੀ ਉੱਥੇ ਗਏ, ਵਜ਼ੂ ਕੀਤਾ। ਆਪ ਨੇ ਆਪਣੇ ਸਾਰੇ ਦਰਵੇਸ਼ਾਂ ਨੂੰ ਆਖਿਆ ਕਿ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ 2 ਰਕਾਤ ਨਮਾਜ਼ ਨਫਲ ਪੜੋ। ਉਹ ਸਾਰਿਆਂ ਨੇ ਹੁਕਮ ਮੰਨਣਾ ਸੀ। ਨਮਾਜ਼ ਅਦਾ ਕੀਤੀ ਗਈ, 2 ਨਫਲ ਪੜੇ ਗਏ। ਜਿਸ ਵੇਲੇ ਨਫਲ ਪੜ ਕੇ ਤੇ ਆਪ ਫਾਰਗ ਹੋਏ, ਦੁਆ ਸ਼ੁਆ ਅੱਲਾਹ ਪਾਕ ਕੋਲੋਂ ਬੜੀ ਗਿੜਗੜਾ ਕੇ ਮੰਗੀ, ਰੋ ਕੇ ਮੰਗੀ। ਉਹ ਜਿਸ ਵੇਲੇ ਫਾਰਗ ਹੋਏ ਤੇ ਹੁਣ ਮੁਰੀਦੈਨ ਜਿਹੜੇ ਨੇ ਉਹ ਬੜੇ ਬੇਚੈਨ ਸਨ। ਉਹਨਾਂ ਆਖਿਆ, ਹਜ਼ੂਰ ਇਹ 2 ਰਕਤ ਨਮਾਜ਼ ਨਫਲ ਕਾਹਦੇ ਸਨ? ਆਪ ਜੀ ਨੇ ਫਰਮਾਇਆ ਕਿ ਸ਼ੁਕਰਾਨੇ ਦੇ। ਇਹ 2 ਰਕਤ ਨਮਾਜ਼ ਨਫਲ ਸ਼ੁਕਰਾਨਾ ਅਦਾ ਕੀਤੀ ਤੇ ਤੁਹਾਡੇ ਕੋਲੋਂ ਵੀ ਕਰਵਾਈਏ। ਉਹਨਾਂ ਆਖਿਆ, ਪਰ ਕਿਉਂ ਜੀ? ਪਹਿਲੇ ਤੇ ਉਹਨਾਂ ਗੁਸਤਾਖੀ ਕੀਤੀ ਕੋਤਵਾਲ ਦੇ ਸਿਪਾਹੀਆਂ ਨੇ, ਦੂਸਰਾ ਤੁਸੀਂ ਉਹਨਾਂ ਨੂੰ ਦੁਆਵਾਂ ਦਿੱਤੀਆਂ ਬੇਤਹਾਸ਼ਾ, ਉਹਨਾਂ ਦੇ ਵਾਸਤੇ ਦੁਆਏ ਖੈਰ ਕੀਤੀ, ਔਰ ਹੁਣ ਤੁਸੀਂ ਆਖਦੇ ਹੋ ਵੀ ਅਸੀਂ ਨਫਲ ਪੜ ਕੇ ਅੱਲਾਹ ਪਾਕ ਦਾ ਵੀ ਸ਼ੁਕਰ ਅਦਾ ਕੀਤਾ ਹੈ। ਇਹ ਬੇਇੱਜ਼ਤੀ ਜਿਹੜੀ ਹੋਈ ਹੈ, ਜਿਹੜੀ ਚਪੇੜ ਤੁਹਾਨੂੰ ਵੱਜੀ ਹੈ, ਸਾਨੂੰ ਡੰਡੇ ਜਿਹੜੇ ਵੱਜੇ ਨੇ, ਇਹਨਾਂ ਦੇ ਉੱਤੇ ਸ਼ੁਕਰ ਕਰਨਾ ਬਣਦਾ ਹੈ ਸਾਡਾ। ਪਿਆਰਿਓ, ਦੇਖੋ ਨਾ, ਅਸੀਂ ਜਿਹੜੇ ਦੁਨੀਆਦਾਰ ਲੋਕ ਹੁੰਨੇ ਆ ਜਾਂ ਜਿਹੜੇ ਮੁਬਤਦੀ ਹਾਲੀ ਫਕੀਰ ਸਨ, ਨਵੇਂ ਤਾਲਬ ਇਲਮ ਸਨ ਨਾ ਹਾਲੀ ਫਕਰ ਦੇ ਸਿਲਸਿਲੇ ਦੇ, ਉਹ ਹਾਲੀ ਬਾਬਾ ਜੀ ਦੇ ਮੁਕਾਮ ਤਾਈਂ ਤੇ ਨਹੀਂ ਸਨ ਪੜੇ ਹੋਏ। ਹਾਲੀ ਤੇ ਇਬਤਦਾ ਸੀ, ਹਾਲੀ ਤੇ ਇਸ ਸਕੂਲੇ ਹਾਲੀ ਪਏ ਸਨ, ਦਰਵੇਸ਼ੀ ਵਾਲੇ ਸਕੂਲ। ਚੁਨਾਚਾ ਉਹਨਾਂ ਪੁੱਛਿਆ ਸਵਾਲਾਤ, ਉਹਨਾਂ ਦੇ ਜ਼ਿਹਨ ਦੇ ਵਿੱਚ ਉੱਠਣਾ ਇਹ ਫਿਤਰੀ ਅਮਲ ਸੀ। ਤੇ ਹਜ਼ਰਤ ਇਬਰਾਹੀਮ ਅਦਮ ਨੇ ਇਸ ਗੱਲ ਦਾ ਜਵਾਬ ਦੇਖੋ ਕੀ ਦਿੱਤਾ। ਉਹਨਾਂ ਆਖਿਆ, ਯਾਰ ਸਭ ਤੋਂ ਪਹਿਲੀ ਗੱਲ ਤੇ ਇਹ ਵੇ ਕਿ ਜਿਹੜੀ ਮੈਨੂੰ ਉਸ ਸਿਪਾਹੀ ਨੇ ਚਪੇੜ ਮਾਰੀ ਹੈ, ਕੋਤਵਾਲ ਦੇ ਮਾਤਹਿਤ ਸਿਪਾਹੀ ਨੇ ਜਿਹੜੀ ਮੈਨੂੰ ਥੱਪੜ ਰਸੀਦ ਕੀਤਾ ਹੈ, ਇਹ ਉਹਦਾ ਹੱਥ ਚੱਲਿਆ ਹੈ। ਯਾਨੀ ਮੇਰੇ ਚਿਹਰੇ ਦੇ ਉੱਤੇ ਆ ਕੇ ਜਿਹੜਾ ਥੱਪੜ ਵੱਜਾ ਹੈ, ਇਹ ਹੱਥ ਉਹਦਾ ਚੱਲਿਆ, ਹੁਕਮ ਕਿਸੇ ਹੋਰ ਦਾ ਚੱਲਿਆ। ਪਿਆਰਿਓ, ਦੇਖੋ ਤੁਸੀਂ
ਕਿ ਅੱਲਾ ਦੇ ਵਲੀਆਂ ਦੀ ਕੀ ਸੋਚ ਹੁੰਦੀ ਹੈ। ਉਹਨਾਂ ਆਖਿਆ ਕਿ ਇਸ ਸਿਪਾਹੀ ਦੀ ਜਾਂ ਕਿਸੇ ਵੀ ਬੰਦੇ ਦੀ ਕੀ ਜੁਰਤ ਸੀ ਮੈਨੂੰ ਮਾਰਦਾ। ਇਹ ਕਿਸੇ ਦਾ ਹੁਕਮ ਹੋਰ ਦਾ ਚੱਲਿਆ, ਯਾਨੀ ਮਸ਼ੀਅਤ ਅੱਲਾ ਪਾਕ ਦੀ ਸੀ। ਅੱਲਾ ਪਾਕ ਦੇ ਹੁਕਮ ਤੋਂ ਬਗੈਰ ਕੁਛ ਨਹੀਂ ਹੋ ਸਕਦਾ। तेरे हुक्म बिन बर्ग जुम्बश न खा, जगह से कहीं हिल के जर्रा ना जा। अल्लाह पाक दे हुक्म तो बगैर ये मैनू मार सकता सी? कदी नहीं। हुक्म अल्लाह पाक दा चलिया, इहदा सिर्फ हथ चलिया। इस वास्ते इनू तो मैं एडा कसूरवार समझदा ही नहीं। ਇਹਨੂੰ ਦੁਆ ਇਸ ਵਾਸਤੇ ਦਿੱਤੀ ਹੈ ਕਿ ਇਹਨੇ ਜਿਹੜੀ ਮੈਨੂੰ ਚੰਡ ਮਾਰੀ ਹੈ, ਉਹਦੀ ਵਜ੍ਹਾ ਨਾਲ ਕਿਆਮਤ ਵਾਲੇ ਦਿਨ ਅੱਲਾਹ ਪਾਕ ਦੀ ਕਚਹਿਰੀ ਦੇ ਵਿੱਚ ਮੇਰੇ ਦਰਜਾਤ ਬੁਲੰਦ ਹੋ ਜਾਣਗੇ। ਪਿਆਰਿਓ, ਕਿਆਮਤ ਨੂੰ ਜਦੋਂ ਰੋਜ਼ੇ ਜਜ਼ਾ ਹੈ, ਜਦੋਂ ਹਿਸਾਬ ਕਿਤਾਬ ਹੋਣੇ ਨੇ, ਉਸ ਦਿਨ ਵੇਖੋ ਨਾ, ਜਿਹਨੇ ਜ਼ੁਲਮ ਕੀਤਾ ਹੋਵੇਗਾ ਉਹ ਭੁੱਜੇ ਬੈਠਾ ਹੋਵੇਗਾ, ਤੇ ਜਿਹੜਾ ਮਜ਼ਲੂਮ ਹੋਏਗਾ ਉਹਨੂੰ ਅੱਲਾਹ ਪਾਕ ਕੁਰਸੀ ਤੇ ਬਹਾ ਕੇ ਪੁੱਛਣਗੇ, ਦੱਸ ਇਹਨੇ ਤੇਰੇ ਨਾਲ ਕਿਵੇਂ ਕਿਵੇਂ ਜ਼ੁਲਮ ਕੀਤਾ, ਤੇ ਅੱਜ ਕੀ ਚਾਹਨਾ ਇਹਦੇ ਬਾਰੇ ਚ? ਇਹਨੂੰ ਮਾਫ ਕਰਨਾ ਚਾਹਨਾ ਕਿ ਇਹਨੂੰ ਜ਼ੇਰੇ ਤਾਜ਼ੀਰ ਲਿਆਵਾਂ, ਮੈਂ ਇਹਨੂੰ ਸਜ਼ਾ ਦਿਆਂ? ਉਦੋਂ ਤਾਂ ਮਜ਼ਲੂਮ ਦੀ ਚੌਧਰ ਹੋਏਗੀ ਨਾ। ਅੱਲਾਹ ਪਾਕ ਦੀ ਕਚਹਿਰੀ ਦੇ ਵਿੱਚ ਇਨਸਾਫ ਜੋ ਹੋਣੇ ਨੇ। ਉਦੋਂ ਤੇ ਪਿਆਰਿਓ, ਮੈਂ ਯਾਮਲ ਮਿਸਕਾਲਾ ਜ਼ਰਰਤਿਨ ਖੈਰਨ ਯਰਾ ਤੇ ਵਮਨ ਯਾਮਲ ਮਿਸਕਾਲਾ ਜ਼ਰਰਤਿਨ ਸ਼ਰਰਨ ਯਰਾ। ਜ਼ਰਰੇ ਜ਼ਰਰੇ ਬਰਾਬਰ ਖੈਰ ਤੇ ਸ਼ਰ ਦਾ ਹਿਸਾਬ ਹੋ ਜਾਣਾ, ਤੋਲ ਹੋ ਜਾਣੇ ਨੇ। ਤੇ ਹਜ਼ਰਤ ਇਬਰਾਹੀਮ ਅਦਮ ਨੇ ਆਖਿਆ ਕਿ ਇਹਨੇ ਚਪੇੜ ਜਿਹੜੀ ਮਾਰੀ ਏ, ਉਹਦੀ ਵਜ੍ਹਾ ਨਾਲ ਕਿਆਮਤ ਵਾਲੇ ਦਿਨ ਅੱਲਾਹ ਪਾਕ ਦੀ ਕਚਹਿਰੀ ਦੇ ਵਿੱਚ, ਅੱਲਾਹ ਪਾਕ ਦੇ ਹਜ਼ੂਰ, ਉਹਦੀ ਬਾਰਗਾਹ ਦੇ ਵਿੱਚ ਇਹ ਸੋਟੀਆਂ ਵੱਜੀਆਂ ਨੇ, ਇਹ ਚਪੇੜ ਵੱਜੀ, ਇਹਦੇ ਨਾਲ ਸਾਡੀ ਸ਼ਾਨ ਵੱਧ ਜਾਏਗੀ ਔਰ ਇਹ ਬਤੌਰ ਮੁਲਜ਼ਮ ਪੇਸ਼ ਹੋਣਗੇ, ਇਹਨਾਂ ਜ਼ਿਆਦਤੀ ਕੀਤੀ। ਜ਼ਿਆਦਤੀ ਕਰਨ ਵਾਲੇ ਉੱਥੇ ਮੁਲਜ਼ਮਾਨ ਹੋਣਗੇ, ਜਿਹਦੇ ਨਾਲ ਜ਼ਿਆਦਤੀ ਕੀਤੀ ਗਈ ਹੈ ਉਹਦਾ ਅਪਰ ਹੈਂਡ ਹੋਏਗਾ। ਦੂਸਰਾ, ਉਹਨਾਂ ਫਰਮਾਇਆ, ਹਜ਼ਰਤ ਇਬਰਾਹੀਮ ਅਦਮ ਨੇ ਆਪਣੇ ਮੁਰੀਦਾਂ ਨੂੰ ਸਮਝਾਇਆ, ਅਸੀਂ ਜਿੱਥੋਂ ਲੰਘੇ ਆ, ਇਹ ਜਿਸ ਗਲੀ ਦੇ ਵਿੱਚੋਂ ਅਸੀਂ ਲੰਘੇ ਆ, ਇਹਦੇ ਜਿਹੜੀਆਂ ਸੱਜੇ ਤੇ ਖੱਬੇ ਏਡੀਆਂ ਬੁਲੰਦੋ ਬਾਲਾ ਇਮਾਰਾਤ ਨੇ, ਉਹ ਇਮਾਰਤਾਂ ਵੀ ਤਾਂ ਸਾਡੇ ਉੱਤੇ, ਕੋਈ ਮਕਾਨ ਹੀ ਸਾਡੇ ਉੱਤੇ ਸਾਰਿਆਂ ਦੇ ਡਿੱਗ ਪੈਂਦਾ ਔਰ ਅਸੀਂ ਥੱਲੇ ਦਬ ਕੇ ਮਰ ਜਾਂਦੇ। ਅੱਲਾਹ ਦਾ ਸ਼ੁਕਰ ਅਦਾ ਕਰੋ ਕਿ ਸਿਰਫ ਇੱਕ ਚਪੇੜ ਤੇ 2-3 ਸੋਟੀਆਂ ਦੇ ਵਿੱਚ ਸਾਡੀ ਜਾਨ ਛੁੱਟ ਗਈ। ਯਾਨੀ ਜੋ ਹੋਇਆ ਤੇ ਉਹਦੇ ਹੁਕਮ ਨਾਲ ਹੈ। ਤੇ ਵੇਖੋ ਕਿੱਡੀ ਥੋੜੀ ਜਿਹੀ ਸਜ਼ਾ ਦੇ ਵਿੱਚ ਸਾਨੂੰ ਮਾਫੀ ਦੇ ਦਿੱਤੀ ਗਈ ਹੈ। ਇੱਕ ਚੰਡ ਸਿਰਫ ਮੈਨੂੰ ਪਈ ਹੈ ਔਰ 2-4 ਸੋਟੀਆਂ ਤੁਹਾਨੂੰ ਦੂਤਰੋਂ ਨੂੰ ਪਈਆਂ। ਇਹ ਜੋ ਹੋਇਆ ਉਹਦੇ ਹੁਕਮ ਨਾਲ ਹੈ। ਤੇ ਉਹਦੀ ਕਰਮ ਨਵਾਜ਼ੀ ਵੇਖੋ ਕਿ ਥੋੜੀ ਜਿਹੀ ਸਜ਼ਾ ਦੇ ਕੇ ਸਾਨੂੰ ਛੱਡ ਦਿੱਤਾ ਗਿਆ। ਲਗਜ਼ਸ਼ ਹੋ ਰਹੀ ਸਾਡੀ ਕਿਹੜੀ ਸੀ, ਪਗੜ ਪਤਾ ਨਹੀਂ ਕਿਉਂ ਸਾਡੀ ਕੀਤੀ ਗਈ, ਲੇਕਿਨ ਜੇ ਗੁੱਸਾ ਸਾਹਿਬ ਨੂੰ ਜ਼ਿਆਦਾ ਹੁੰਦਾ ਤੇ ਸਜ਼ਾ ਵੱਡੀ ਵੀ ਹੋ ਸਕਦੀ ਸੀ। ਇਹ 2 ਰਕਤ ਨਮਾਜ਼ ਨਫਲ ਇਸ ਵਾਸਤੇ ਅਦਾ ਕੀਤੇ ਨੇ, ਥੋੜੀ ਜਿਹੀ ਸਜ਼ਾ ਦੇ ਵਿੱਚ ਸਾਡੀ ਜਾਨ ਬਖਸ਼ੀ ਸਾਹਿਬ ਨੇ ਕਰ ਦਿੱਤੀ ਹੈ। ਹੁਣ ਦੇਖੋ ਨਾ, ਇਹ ਸਾਰਾ ਵਾਕਿਆ ਮੈਂ ਤੁਹਾਨੂੰ ਸੁਣਾ ਕੇ ਪਿਆਰਿਓ ਅਰਜ਼ ਤੁਹਾਡੀ ਖਿਦਮਤ ਦੇ ਵਿੱਚ ਇਹ ਕਰਨਾ ਚਾਹਨਾ ਕਿ ਦੇਖੋ, ਨਾ ਖੁਸ਼ਗਵਾਰ ਹਾਲਾਤ ਅੱਲਾ ਦੇ ਫਕੀਰ ਹਜ਼ਰਤ ਇਬਰਾਹੀਮ ਅਦਮ ਦੇ ਨਾਲ ਵੀ ਤੇ ਪੇਸ਼ ਆਏ। ਇਹ ਜੋ ਵਾਕਿਆ ਹੋਇਆ, ਇਹ ਉਹਨਾਂ ਨੂੰ ਕੋਈ ਚੰਗਾ ਤਾਂ ਨਹੀਂ ਲੱਗਾ ਹੋਣਾ ਦਿਲੋਂ, ਲੇਕਿਨ ਉਹਨਾਂ ਸਬਰ ਕੀਤਾ। ਪਿਆਰਿਓ, ਉਹਨਾਂ ਅੱਲਾਹ ਪਾਕ ਦਾ ਸ਼ੁਕਰ ਕੀਤਾ ਹੈ ਕਿ ਥੋੜੀ ਸਜ਼ਾ ਮਿਲੀ ਔਰ ਜਿਨ੍ਹਾਂ ਉਹਨਾਂ ਦੇ ਨਾਲ ਜ਼ਿਆਦਤੀ ਕੀਤੀ ਹੈ ਉਹਨਾਂ ਨੂੰ ਦੁਆਵਾਂ ਦਿੱਤੀਆਂ ਨੇ। ਪਿਆਰਿਓ, ਤੁਸੀਂ ਦੇਖੋ ਨਾ, ਸਾਡਾ ਕੋਈ ਅਜ਼ੀਜ਼ ਫੌਤ ਹੋ ਜਾਂਦਾ ਹੈ, ਕੋਈ ਕਰੀਬੀ ਲੱਗਦਾ ਸਾਡਾ ਨਿਕਦਾ
ਫੌਤ ਹੋ ਜਾਂਦਾ, ਉਹਦਾ ਇੰਤਕਾਲ ਹੋ ਜਾਂਦਾ। ਪਿਆਰਿਓ, ਅਸੀਂ ਕੀ ਕਰ ਸਕਦੇ? ਸਾਡੇ ਵਾਸਤੇ 'ਚ ਕੁਝ ਹੈ? ਜਦੋਂ ਡਾਢੇ ਦਾ ਹੁਕਮ ਵਾਰਦ ਹੋ ਜਾਏ, ਕਿਸੇ ਦੇ ਸਾਹ ਮੁੱਕ ਜਾਣ, ਉਹਦੀ ਜ਼ਿੰਦਗੀ ਦਾ ਕਿੱਸਾ ਤਮਾਮ ਹੋ ਜਾਏ, ਤੇ ਸਾਡੇ ਇਖਤਿਆਰ ਵਿੱਚ ਕੁਝ ਹੈ? ਜਦੋਂ ਸਾਡਾ ਇਖਤਿਆਰ ਹੀ ਕੋਈ ਨਹੀਂ, ਇੱਕ ਅਜਿਹਾ ਕੰਮ ਹੋ ਗਿਆ ਜਿਹੜਾ ਸਾਡੇ ਵੱਸੋਂ ਬਾਹਰ ਹੈ, ਸਾਡੇ ਇਖਤਿਆਰ ਤੋਂ ਬਾਹਰ ਹੈ, ਉੱਥੇ ਹੁਣ ਸਾਡੇ ਕੋਲ ਦੋ ਆਪਸ਼ਨਸ ਨੇ। ਅਸੀਂ ਜਾਂ ਤੇ ਅੱਲਾਹ ਪਾਕ ਦੀ ਰਜ਼ਾ ਦੇ ਨਾਲ ਰਾਜ਼ੀ ਹੋ ਜਾਈਏ, ਤੇ ਜਾਂ ਫਿਰ ਇਹ ਵੀ ਹੈ ਕਿ ਅਸੀਂ ਉੱਚੀ ਉੱਚੀ ਰੋਈਏ, ਪਿੱਟੀਏ, ਆਪਣਾ ਸਿਰ ਦੇ ਵਾਲ, ਜਿਵੇਂ ਸਾਡੀਆਂ ਕੁਝ ਖਵਾਤੀਨ, ਕੋਈ ਵਫਾਤ ਹੋ ਜਾਏ ਕਿਧਰੇ, ਅਸੀਂ ਦੇਖਦੇ ਹਾਂ ਅਕਸਰ ਐਸੇ ਸਾਨੂੰ ਨਜ਼ਰ ਆਉਂਦੇ ਨੇ ਮਨਾਜ਼ਰ ਕਿ ਖਵਾਤੀਨ ਆਪਣੇ ਸਿਰ ਦੇ ਵਾਲ ਨੋਚਦੀਆਂ ਨੇ, ਆਪਣੇ ਚਿਹਰੇ ਦੇ ਉੱਤੇ ਚਪੇੜਾਂ ਮਾਰ ਲੈਂਦੀਆਂ ਨੇ ਵਿਚਾਰੀਆਂ, ਆਪਣੇ ਕੱਪੜੇ ਫਾੜ ਲੈਂਦੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਗਮੋ ਅੰਦੋ ਦਾ ਵਖਾਲਾ ਕਰਦੀਆਂ ਨੇ, ਇਜ਼ਹਾਰ ਕਰਦੀਆਂ ਨੇ, ਬਜਾਏ ਬਹੁਤ ਜ਼ਿਆਦਾ ਕਰੀਬੀ ਅਜ਼ੀਜ਼ ਹੋਵੇ, ਕੋਈ ਸਕਾ ਭਰਾ, ਕੋਈ ਪੁੱਤਰ ਜਵਾਨ ਫੌਤ ਹੋ ਜਾਏ। ਪਿਆਰਿਓ, ਕੁਝ ਅਜਿਹੀਆਂ ਅਮਵਾਤ ਹੁੰਦੀਆਂ ਨੇ, ਇਹ ਵੀ ਤੇ ਅੱਲਾਹ ਪਾਕ ਦੀ ਨਿਹਮਤ ਹੀ ਹੁੰਦੀ ਹੈ ਨਾ ਜੀ। ਔਲਾਦ, ਭੈਣਾਂ ਭਰਾ, ਮਾਂ ਬਾਪ, ਤੇ ਰੋਣ ਆ ਜਾਂਦਾ। ਰੋਣਾ ਪਿਆਰੇ ਨਬੀ ਪਾਕ ਨੇ ਨਾ ਜੀ ਐਡਾ ਬੁਰਾ ਨਹੀਂ ਆਖਿਆ, ਲੇਕਿਨ ਜਿਹੜਾ ਇhtਜਾਜ ਜਿਹਾ ਬੰਦਾ ਕਰਨ ਲੱਗ ਪੈਂਦਾ ਨਾ, ਆਪਣੇ ਸਿਰ ਦੇ ਵਾਲ ਪੱਟਣੇ, ਮੂੰਹ ਤੇ ਚਪੇੜਾਂ ਮਾਰਨੀਆਂ, ਕੱਪੜੇ ਫਾੜ ਲੈਣੇ, ਤੇ ਇਹਨਾਂ ਚੀਜ਼ਾਂ ਤੋਂ ਪਿਆਰੇ ਨਬੀ ਪਾਕ ਨੇ ਫਰਮਾਇਆ ਕਿ ਅਜਿਹੀਆਂ ਖਵਾਤੀਨ ਉਹ ਸਾਡੇ ਵਿੱਚੋਂ ਨਹੀਂ, ਯਾਨੀ ਇਹ ਮੁਸਲਮਾਨਾਂ ਦਾ ਸ਼ੇਵਾ ਨਹੀਂ। ਮੁਸਲਮਾਨ ਦਾ ਤੇ ਈਮਾਨ ਬੜਾ ਪੱਕਾ ਹੋਣਾ ਚਾਹੀਦਾ ਨਾ ਜੀ, ਔਰ ਮੁਸਲਮਾਨ ਨੂੰ ਇਹ ਵੀ ਯਕੀਨ ਹੋਣਾ ਚਾਹੀਦਾ ਕਿ ਇਹ ਜੋ ਹੋਇਆ ਅੱਲਾਹ ਪਾਕ ਦੇ ਹੁਕਮ ਨਾਲ ਹੋਇਆ। ਜਿਵੇਂ ਹਜ਼ਰਤ ਇਬਰਾਹੀਮ ਅਦਮ ਨੇ ਫਰਮਾਇਆ ਸੀ ਕਿ ਇਹਦਾ ਸਿਰਫ ਹੱਥ ਚੱਲਿਆ, ਹੁਕਮ ਕਿਸੇ ਹੋਰ ਦਾ ਚੱਲਿਆ। ਪਿਆਰਿਓ, ਐਸੀਆਂ ਖਵਾਤੀਨ ਵੀ ਹੁੰਦੀਆਂ ਨੇ ਜਿਹੜੀਆਂ ਬਾਕਾਇਦਾ, ਹੁਣ ਤੇ ਐਸੇ ਨਹੀਂ ਰਿਵਾਜ ਰਹੇ, ਸਾਡੇ ਨਿੱਕੇ ਹੁੰਦਿਆਂ ਅਸੀਂ ਆਪਣੇ ਬਚਪਨ 'ਚ ਵੇਖਿਆ ਕਿ ਕੁਝ ਖਵਾਤੀਨ ਬਕਾਇਦਾ ਵੈਨ ਜਿਹੜੇ ਨੇ ਨਾ ਜੀ, ਉਹ ਪੜ੍ਹਦੀਆਂ ਹੁੰਦੀਆਂ ਸਨ। ਨੌਜਵਾਨ ਲੜਕੀ ਦੇ ਵਫਾਤ ਦੇ ਉੱਤੇ ਮਰਸੀਏ ਜਾਂ ਬੋਲ ਵੈਨ ਦੇ ਹੋਰ ਤਰ੍ਹਾਂ ਦੇ ਬੋਲੇ ਜਾਂਦੇ ਸਨ। ਨੌਜਵਾਨ ਮਰਦ ਦੀ ਫਿਰ ਸ਼ਹੀਦਾਂ ਦੇ ਮਰਸੀਏ ਬਣੇ ਹੁੰਦੇ ਸਨ। ਉਹ ਕਾਫੀ ਜਿਹੜਾ ਨਾ ਜੀ, ਉਹ ਵੈਨ ਅਲਾਪ ਨੇ, ਇਹ ਇੱਕ ਬਕਾਇਦਾ ਵੈਨ ਕਰਨੇ, ਔਰ ਉਹ ਵੈਨ ਕਰਨ ਵਾਲੀਆਂ ਔਰਤਾਂ ਬੁਲਾਈਆਂ ਜਾਂਦੀਆਂ ਹੁੰਦੀਆਂ ਸਨ, ਉਹ ਆ ਕੇ ਉਸ ਮਾਤਮ ਵਾਲੇ ਘਰ ਵੈਨ ਕਰਦੀਆਂ ਹੁੰਦੀਆਂ ਸਨ। ਉਹ ਅਲਾਪ ਦੀਆਂ ਸਨ ਵੈਨ, ਔਰ ਉਹਨਾਂ ਦੇ ਗਮ ਨੂੰ, ਫਿਕਰ ਨੂੰ, ਉਹਨਾਂ ਦੇ ਸਦਮੇ ਨੂੰ ਹੋਰ ਹਵਾ ਦਿੰਦੀਆਂ ਸਨ। ਅਜਿਹੀਆਂ ਖਵਾਤੀਨ ਬਾਰੇ ਵੀ ਹਦੀਸੇ ਪਾਕ ਮਿਲਦੀ ਹੈ। ਪਿਆਰੇ ਨਬੀ ਪਾਕ ਸੱਚੇ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਨੂੰ ਅੱਲਾਹ ਪਾਕ ਅੱਗ ਦੇ ਕੱਪੜੇ ਪਹਿਨਾਣਗੇ। ਤੁਸੀਂ ਦੇਖੋ ਨਾ ਕਿ ਅੱਲਾਹ ਪਾਕ ਦੇ ਹੁਕਮ, ਉਹਦੀ ਮਸ਼ੀਅਤ, ਉਹਦੀ ਮਰਜ਼ੀ ਦੇ ਖਿਲਾਫ ਇੱਕ ਇhtਜਾਜ ਦੀ ਸੂਰਤ ਹੀ ਬਣ ਗਈ ਨਾ ਜੀ, ਜਿਹੜਾ ਬੰਦਾ ਇਸ ਤਰ੍ਹਾਂ ਕਰਨ ਲੱਗ ਪਵੇ। ਸੋ ਆਫੀਅਤ ਅੱਲਾਹ ਪਾਕ ਕੋਲੋਂ ਹਰ ਲਮਹਾ ਮੰਗਣੀ ਚਾਹੀਦੀ ਹੈ, ਹਰ ਵੇਲੇ ਆਖਣਾ ਚਾਹੀਦਾ ਕਿ ਅੱਲਾਹ ਪਾਕ ਅਸੀਂ ਇਸ ਕਾਬਲ ਨਹੀਂ, ਕਮਜ਼ੋਰ ਤੇਰੇ ਇਨਸਾਨ ਆ, ਕੋਈ ਸਦਮਾ ਨਾ ਸਾਨੂੰ ਦਿਖਾਈ। ਅੱਲਾਹ ਪਾਕ ਆਫੀਅਤ ਮੰਗਣਾ ਤੇ ਹਰ ਲਮਹੇ ਜਾਇਜ਼, ਲੇਕਿਨ ਮੈਂ ਅਰਜ਼ ਕੀਤੀ ਕਿ ਕੋਈ ਨਾ ਖੁਸ਼ਗਵਾਰ ਹਾਦਸਾ ਹੋ ਜਾਏ, ਕੋਈ नेमत खुंज जाए, ते प्यारिओ उहदे ते वावेला करना ते रोना पिटना। अच्छा, एक होर फिर असी देखने अक्सर कि जी की है जी, अल्लाह पाक उन्होंने भी हदायत दे, कदी कदी इहो जिहा केस भी नज़र आ जाता है कि कोई बंदा बड़ा ज्यादा चेन स्मोकर होंदा, वो सिगरेट बुझन ही नहीं देता, पीवी जाता है, या कोई बंदा ऐसा देखा जाता है जिहदे बारे च पता लगता यार ये हर वेले बस नशा ही करता रहता है, भंग फीम शराबां पी छड़दा है, ते वो आखीदा यार ते बड़ा ठीक ठाक बंदा सी, बड़ा चंगा भला बंदा सी, ते क्यों इंज कर। वो फिर कोलों कोई दूसरा दसदा, वो आंदा वो बस यार जदों दा इहदा जवान पुत्तर मर गया
ਯਾਰ ਜਦੋਂ ਦਾ ਇਹਦਾ ਭਰਾ ਵੱਡਾ ਮਰ ਗਿਆ ਉਦੋਂ ਬਾਅਦ ਇਹ ਫਿਰ ਨਸ਼ਿਆਂ ਤੇ ਲੱਗ ਗਏ। ਪਿਆਰਿਓ, ਇਹ ਕੋਈ ਤਰੀਕਾ ਹੈ? ਦੇਖੋ ਨਾ, ਇਹ ਜਿਹੜਾ ਨਾ ਜੀ ਸਾਡਾ ਫੇਲੀ ਸਬਰ, ਉਹਨੂੰ ਪਾਸ਼-ਪਾਸ਼ ਕਰਨ ਦੇ ਮੁਤਰਾਦਫ ਹੈ। ਯਾਨੀ ਸਬਰ ਦਾ ਪੈਮਾਨਾ ਜਿਹਦਾ ਛਲਕ ਗਿਆ, ਜਿਹਨੇ ਹੱਥੋਂ ਸਬਰ ਦਾ ਦਾਮਨ ਛੱਡ ਛੱਡਿਆ, ਉਹ ਹੀ ਫਿਰ ਨਸ਼ੇ ਕਰ ਸਕਦਾ ਨਾ। ਜਾਂ ਇਹ ਵੀ ਅਸਤਗਫੁਰੁੱਲਾਹ ਅਸਤਗਫੁਰੁੱਲਾਹ ਅੱਲਾਹ ਪਾਕ ਦੀ ਰਜ਼ਾ ਦੇ ਨਾਲ ਰਾਜ਼ੀ ਨਾ ਹੋਣ ਦੀ ਇੱਕ ਸੂਰਤ ਹੈ। ਫਲਾਣੇ ਨੇ ਜੀ ਖੁਦਕੁਸ਼ੀ ਕਰ ਲਈ, ਕਿਉਂ ਜੀ? ਉਹਦੀ ਜੀ ਫਲਾਣੀ ਹਸਰਤ ਪੂਰੀ ਨਹੀਂ ਹੋਈ। ਉਹ ਫਲਾਣਾ ਬੰਦਾ ਸੀ ਤੇ ਯਾਰ ਇਹਨੇ ਕਿਉਂ ਖੁਦਕੁਸ਼ੀ ਕਰ ਲਈ? ਉਹ ਬਸ ਜੀ ਇਹਦੀ ਉਹ ਫਲਾਣੀ ਜੋ ਆਰਜ਼ੂ ਸੀ, ਫਲਾਣੀ ਇਹਦੀ ਖਵਾਹਿਸ਼ ਸੀ, ਫਲਾਣੀ ਇਹਦੀ ਸੱਦਰ ਸੀ, ਉਹ ਪੂਰੀ ਨਾ ਹੋਈ, ਇਹਨੂੰ ਘਾਟਾ ਬੜਾ ਵੱਡਾ ਪੈ ਗਿਆ, ਇਹਨੂੰ ਫਲਾਨ ਹੋ ਗਿਆ, ਇਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸਾਹਿਬੋ, ਇਹ ਕੋਈ ਤਰੀਕਾ ਨਹੀਂ। ਅੱਲਾਹ ਪਾਕ ਦੇ ਸਾਬਰ ਬੰਦੇ ਜਿਹੜੇ ਨੇ ਉਹ ਅਜਿਹੇ ਕੰਮ ਨਹੀਂ ਕਰਦੇ। ਇਸੇ ਵਾਸਤੇ ਖੁਦਕੁਸ਼ੀ ਨੂੰ ਵੀ ਹਰਾਮ ਕਰਾਰ ਦਿੱਤਾ ਗਿਆ ਹੈ। ਪਿਆਰਿਓ, ਸਬਰ ਮੁੱਤਕੀ ਬੰਦਿਆਂ ਦੀ ਦੂਸਰੀ ਨਿਸ਼ਾਨੀ ਹੈ। ਔਰ ਮੁੱਤਕੀ, ਪਾਰਸਾ, ਨੇਕੋਕਾਰ ਅੱਲਾਹ ਪਾਕ ਦੇ ਜਿਹੜੇ ਪਿਆਰੇ ਬੰਦੇ ਨੇ, ਉਹਨਾਂ ਦੀ ਤੀਸਰੀ ਨਿਸ਼ਾਨੀ ਕੀ ਹੈ, ਉਹਦੇ ਬਾਰੇ ਗੁਜ਼ਾਰਿਸ਼ਾਤ ਕੱਲ ਤੁਹਾਡੇ ਹਜ਼ੂਰ ਪੇਸ਼ ਕਰਾਂਗੇ। ਆਓ ਹੁਣ ਚਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेरे नू चली अस्सलाम वालेकुम जनाब बाजवा साहब। जी बिस्मिल्लाह जी डॉक्टर साहब, वालेकुम सलाम जनाब, खैरी आओ जी, की हाल चाल है? जी अल्लाह पाक दा करम जी, अल्लाह पाक दा एहसान बाजवा साहब, ਤੁਹਾਡੀਆਂ ਦੁਆਵਾਂ। जी 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 ਅੱਛਾ ਜਨਾਬ, ਅੱਜ ਸਾਡੇ ਸਭ ਤੋਂ ਪਹਿਲੇ ਜਿਹੜੇ ਸਾਡੇ ਬੜੇ ਪਿਆਰੇ ਦਰਸ਼ਕ ਨੇ, जी जी ਜਿਨ੍ਹਾਂ ਖਾਨ ਭਜਵਾਇਆ ਹੈ, ਸ਼ੇਖ ਜਹਾਂਗੀਰ ਉਹਨਾਂ ਦਾ ਨਾਂ ਹੈ ਜੀ। ਸਰਗੋਧੇ ਮਾਸ਼ਾਅੱਲਾ ਰਹਿੰਦੇ ਨੇ। ਉਹਨਾਂ ਆਖਿਆ ਵੀ ਗੁੜ ਨਾ ਦਈਏ ਤੇ ਗੁੜ ਦੀ ਗੱਲ ਤੇ ਕਰੀਏ। ਇਹ ਗੁੜ ਇੱਕ ਮਿਠਾਸ ਦੀ ਲਾਮਤ ਹੈ ਨਾ, ਜੀ ਜੀ ਕਿ ਅਗਰ ਤੁਸੀਂ ਕਿਸੇ ਨੂੰ ਖਾਣ ਵਾਲੀ ਕੋਈ ਸ਼ੈ ਨਹੀਂ ਦੇ ਸਕਦੇ ਕੋਲੋਂ ਹੱਥੋਂ ਆਪਣਿਓ, ਜੀ, ਲੇਕਿਨ ਅਗਲੇ ਦਾ ਦਿਲ ਤੇ ਭਰਚਾਈ ਰੱਖੋ। ਹਾਂ ਮਤਲਬ ਇਹ ਗੁੜ ਦੀ ਗੱਲ ਕਰਕੇ ਤੇ ਚਲੋ ਥੋੜਾ ਬਹੁਤਾ ਜਾਂ ਲਾਰਾ ਲਾ ਕੇ, ਜੀ ਜੀ, ਅਗਰ ਹੱਥੀ ਨਹੀਂ ਵੀ ਦਿੰਦੇ ਤੇ ਕਮ ਸੇ ਕਮ ਉਹਨੂੰ ਮਤਲਬ ਇਹ ਗੁੜ ਦੀਆਂ ਗੱਲਾਂ ਚੱਲਾਂ ਤੇ ਸੁਣਾਈ ਰੱਖੋ। ਜੀ ਇਸ ਵਾਸਤੇ ਕਿ ਅਗਲੇ ਨੂੰ ਬਿਲਕੁਲ ਹੀ ਰੁੱਖਾ ਹੋ ਕੇ ਬੰਦੇ ਨੂੰ ਸਾਬਤ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ। ਅਗਲੇ ਨੂੰ ਆਪਣੀ ਗੱਲਬਾਤ ਜਿਹੜੀ ਹੈ ਨਾ, ਉਹ ਮਿੱਠੀ ਔਰ ਮਿਠਾਸ ਵਾਲੀ ਗੱਲ ਅਗਲੇ ਨਾਲ ਕਰਨੀ ਚਾਹੀਦੀ ਹੈ। ਮਿਠਾਸ ਵਾਲੀ ਗੱਲ ਨਾਲ ਹੀ ਅਗਲੇ ਦਾ ਦਿਲ ਜਿੱਤਿਆ ਜਾ ਸਕਦਾ ਹੈ। ਇਹਦੀ ਮਿਸਾਲ ਸਗਵੀਂ ਇੰਦੀ ਹੈ ਵੀ ਜਿਵੇਂ ਤੁਸੀਂ ਕਿਸੇ ਨੂੰ ਗੁੜ ਦੀ ਰੋੜੀ ਜਾਂ ਗੁੜ ਦੀ ਪੇਸੀ ਤੇ ਨਹੀਂ ਦੇ ਸਕਦੇ ਜਾਂ ਨਹੀਂ ਦੇਣਾ ਚਾਹੁੰਦੇ, ਲੇਕਿਨ ਕਮ ਸੇ ਕਮ ਉਹਦੇ ਨਾਲ ਮਿੱਠੇ ਦੀ ਗੱਲ ਤੇ ਕਰੋ, ਮਤਲਬ ਗੱਲਾਂ ਮਿਠਾਸ ਭਰੀਆਂ ਤੇ ਕਰੋ। ਹਾਂਜੀ, ਤੇ ਉਹਦੇ ਤੁਹਾਡਾ ਬੋਲ ਬੁਲਾਰਾ ਜਿਹੜਾ ਉਹ ਇੰਨਾ ਮਿੱਠਾ ਹੋਵੇ ਕਿ ਉਹਦਾ ਮੂੰਹ ਜਿਹੜਾ ਉਹ ਮਠਿਆ ਜਾਵੇ। ਲਓ ਜੀ ਪਿਆਰਿਓ, ਸ਼ੇਖ ਜਹਾਂਗੀਰ ਸਾਹਿਬ ਮਾਸ਼ਾਅੱਲਾ ਬੜੇ ਪਿਆਰੇ ਸਾਡੇ ਵੀਰ ਨੇ। ਉਹਨਾਂ ਬੜਾ ਹੀ ਕੰਮ ਦਾ ਬੜਾ ਸੁਝਦੀ ਵਾਲਾ ਅਖਾਨ ਭਜਵਾਇਆ ਤੇ ਬਾਜਵਾ ਸਾਹਿਬ ਬੜਾ ਹੀ ਪਿਆਰਾ ਅੱਗੋਂ ਨਖੇੜਾ ਵੀ ਕੀਤਾ। ਅਖਾਨ ਇਹ ਵੇ ਵੀ ਗੁੜ ਨਾ ਦਈਏ ਤੇ ਗੁੜ ਦੀ ਗੱਲ ਤੇ ਕਰੀਏ। ਯਾਨੀ ਕੋਈ ਗਰਜ਼ਮੰਦ ਤੁਹਾਡੇ ਕੋਲ ਆਸ ਉਮੀਦ ਲੈ ਕੇ ਆ ਜਾਂਦਾ ਕਿਸੇ ਵੀ ਕੰਮ ਦੇ ਵਾਸਤੇ, ਤੁਸੀਂ ਉਹਦਾ ਉਹ ਕੰਮ ਨਹੀਂ ਕਰ ਸਕਦੇ, ਤੁਹਾਡੀ ਇਸਤਤਾਤ ਨਹੀਂ। ਗੁੜ ਦੀ ਮਿਸਾਲ ਹੀ ਰੱਖ ਲਈਏ ਨਾ ਜੀ, ਮੁੱਢ ਕੇ ਕੋਈ ਬੰਦਾ ਤੁਹਾਨੂੰ ਆਂਦਾ ਯਾਰ ਗੁੜ ਦੀ ਇੱਕ ਪੇਸੀ ਮੈਨੂੰ ਵੀ ਦੇ, ਤੁਸੀਂ ਨਹੀਂ ਦੇ ਸਕਦੇ, ਤੇ ਬਾਜਵਾ ਸਾਹਿਬ ਫਰਮਾਉਂਦੇ ਨੇ ਫਿਰ ਆਪਣੀ ਗੱਲ ਦੇ ਵਿੱਚ ਤੇ ਇੰਨਾ ਕੁ ਮਿੱਠਾ, ਲਹਿਜੇ ਦੇ ਵਿੱਚ ਤੇ ਇੰਨਾ ਕੁ ਮਿੱਠਾ ਭਰ ਲੈ। ਅੱਲਾ ਦੇ ਬੰਦਿਆ, ਮਿਠਾਸ ਭਰੀਆਂ ਗੱਲਾਂ ਤੇ ਕਰ ਲੈ ਉਹਦੇ ਨਾਲ। ਉਹਦਾ ਮੂੰਹ ਮਿੱਠਾ ਹੋ ਜਾਏ, ਉਹਦਾ ਜ਼ਹਿਨ ਖੁਸ਼ ਹੋ ਜਾਏ, ਉਹਦਾ ਦਿਲ ਖੁਸ਼ ਹੋ ਜਾਏ, ਉਹਨੂੰ ਉਹੀਓ ਹੀ ਸਵਾਦ ਆ ਜਾ ਜਿਹੜਾ ਗੁੜ ਖਾ ਕੇ ਆਉਣਾ ਸੀ ਤੇਰੀਆਂ ਗੱਲਾਂ ਦੇ ਨਾਲ ਹੀ। ਯਾਨੀ ਮਿੱਠਤ ਨੀਵੀਂ ਨਾਨਕਾ, ਕੁੱਲ ਚੰਗਿਆਈਆਂ ਤੱਤ, ਜਿਵੇਂ ਬਾਬਾ ਜੀ ਗੁਰੂ ਨਾਨਕ ਦੇਵ ਫਰਮਾਉਂਦੇ ਨੇ ਕਿ ਮਠਿਆਈ ਮਿੱਠਾ ਮੂੰਹ, ਮਿੱਠਤ ਯਾਨੀ ਲਹਿਜੇ ਦੇ ਵਿੱਚ ਜਿਹੜੀ ਤੇਰੇ 'ਚ ਮਿਠਾਸ ਹੈ, ਤੇਰੀ ਗੁਫ਼ਤਗੂ ਜਿਹੜੀ ਮਿੱਠੀ ਹੈ, ਔਰ ਆਜਜ਼ੀ ਨਰਮਾਹਟ ਦੇ ਨਾਲ ਜਿਹੜਾ ਤੂੰ ਬੋਲਣਾ ਹੈ। ਇਹ ਕੁੱਲ ਦੁਨੀਆ ਦੇ ਜਿੰਨੇ ਵਸਫ ਨੇ ਨਾ ਇਨਸਾਨਾਂ 'ਚ ਪੈਦਾ ਕੀਤੇ ਗਏ ਹੋਏ,
ਉਹਨਾਂ ਦਾ ਨਿਚੋੜ ਹੈ। ਤੇ ਅਲਗਰਜ਼ ਦੱਸਿਆ ਹੀ ਗਿਆ ਹੈ ਇਸ ਅਖਾਣ ਦੇ ਵਿੱਚ ਕਿ ਜੇ ਤੁਸੀਂ ਕਿਸੇ ਨੂੰ ਗੁੜ ਨਹੀਂ ਦੇ ਸਕਦੇ, ਯਾਨੀ ਉਹਦੀ ਤੁਸੀਂ ਕੋਈ ਮਦਦ ਨਹੀਂ ਕਰ ਸਕਦੇ, ਜਿਹੜੀ ਉਹਦੀ ਤਲਬ ਹੈ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ, ਤੇ ਹੱਸ ਕੇ ਤੇ ਉਹਦੇ ਨਾਲ ਬੋਲੋ, ਉਹਦਾ ਹੌਸਲਾ ਤੇ ਵਧਾ ਛੱਡੋ, ਉਸ ਮਸਕੀਨ ਦੀ ਢਾਰਸ ਤੇ ਵਧਾ ਛੱਡੋ, ਖੁਸ਼ ਕਰੋ ਉਹਨੂੰ ਜ਼ੁਬਾਨੀ। ਬਾਈਵਾ ਸਾਹਿਬ, ਲਾਹੌਰ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਵੀਰ ਨੇ ਅਦੀਲ ਮਿਰਜ਼ਾ ਜੀ, ਉਹਨਾਂ ਸਰ ਅਖਾਨ ਭੇਜਿਆ ਵੀ ਵਾਹ ਲਾਲਾ ਮਿੱਠਿਆ, ਜੇ ਆ ਸੁਣਿਆ ਸੀ ਤੇ ਆ ਡਿਠਿਆ। ਹਾਂਜੀ, ਇਹ ਉਹਨਾਂ ਲੋਕਾਂ ਦੇ ਬਾਰੇ 'ਚ ਕਿ ਜਿਹੜਾ ਲੋਕ ਤੁਸੀਂ ਨਹੀਂ ਉਹਨਾਂ ਨੂੰ ਜਾਣਦੇ ਹੁੰਦੇ, ਲੇਕਿਨ ਉਹਨਾਂ ਦੇ ਬਾਰੇ ਤੁਸੀਂ ਸੁਣਿਆ ਹੁੰਦਾ ਕਿ ਉਹਨਾਂ ਦਾ ਸੁਭਾਅ, ਉਹਨਾਂ ਦਾ ਵਰਤੋਂ ਵਿਹਾਜ, ਉਹਨਾਂ ਦਾ ਰੱਖ ਰਖਾਅ ਬਹੁਤ ਚੰਗਾ ਸੁਥਰਾ ਅਤੇ ਸੁਲੱਖਣਾ ਹੁੰਦਾ ਹੈ। ਜੀ ਜੀ। ਉਹਨਾਂ ਬੰਦਿਆਂ ਦੇ ਬਾਰੇ ਦੱਸਿਆ ਜਾਂਦਾ ਹੈ ਵੀ ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਮਿਲਦੇ ਹੋ ਤੇ ਜਿਸ ਤਰ੍ਹਾਂ ਲੋਕਾਂ ਨੇ ਉਹਦੇ ਚੰਗਿਆਈ ਦੀ, ਉਹਦੀ ਭਲਮਾਨਸੀ ਦੀ, ਉਹਦੀ ਚੰਗ ਵਰਤੋਂ ਦੀ ਗੱਲ ਤੁਹਾਡੇ ਨਾਲ ਕੀਤੀ ਸੀ ਵੀ ਯਾਰ ਉਹ ਬਹੁਤ ਮਿੱਠਾ ਬੰਦਾ, ਚੰਗਾ ਹੈ, ਤੇ ਉਹ ਸੱਚੀ ਮੁੱਚੀ ਉਸ ਤਰ੍ਹਾਂ ਦਾ ਹੀ ਬੰਦਾ ਨਿਕਲਿਆ, ਜਿਹੋ ਜਿਹਾ ਸੁਣਿਆ ਸੀ ਬਿਲਕੁਲ ਉਸ ਤਰ੍ਹਾਂ ਦਾ, ਉਸ ਤਰ੍ਹਾਂ ਹੀ ਮਤਲਬ ਉਹਨੂੰ ਪਾਇਆ ਜਾ ਕੇ ਉਹਨੂੰ ਵੇਖਿਆ। ਤੇ ਇਹੋ ਜਿਹੇ ਲੋਕ ਜਿਹੜੇ ਨੇ ਨਾ, ਇਹ ਇੱਕ ਸਿਫਤ ਕੀਤੀ ਗਈ ਹੈ ਚੰਗਿਆਂ ਲੋਕਾਂ ਦੀ ਕਿ ਜਿਹੜਾ ਚੰਗੇ ਲੋਕਾਂ ਦੀ ਚੰਗਿਆਈ, ਇਹ ਮਿੱਠੇ ਬੁਲਾਰਾ, ਪਿਆਰ ਮੁਹੱਬਤ, ਇਹ ਹੀ ਸਦਾ ਰਹਿਣੀ ਚੀਜ਼ ਹੈ ਔਰ ਇਹ ਲੋਕਾਂ ਦੇ ਦਿਲਾਂ 'ਚ ਘਰ ਘਰ ਜਾਂਦੀ ਹੈ। ਤੇ ਇਸ ਵਾਸਤੇ ਵੀ ਕੌੜੀਆਂ ਚੀਜ਼ਾਂ ਨੂੰ ਲੋਕੀ ਥੁੱਕ ਚੜਦੇ ਨੇ। ਹਾਂਜੀ, ਤੇ ਇਸ ਅਖਾਣ 'ਚ ਹੀ ਦੱਸਿਆ ਗਿਆ ਕਿ ਭਾਈ ਮੈਂ ਬੜੀ ਸੋਹਣੀ ਗੱਲ ਹੈ ਕਿ ਤੁਹਾਡੇ ਬਾਰੇ 'ਚ ਮੀਆਂ ਮਿੱਠਿਆ ਜਾਂ ਜੋ ਵੀ ਉਹਦਾ ਨਾਂ ਹੈ, ਜਿਸ ਤਰ੍ਹਾਂ ਦਾ ਤੇਰੇ ਬਾਰੇ 'ਚ ਮੈਂ ਸੁਣਿਆ, ਤੂੰ ਸਗਵਾਂ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਨਿਕਲਿਆ ਔਰ ਇਹ ਬੜੀ ਸੋਹਣੀ ਗੱਲ। ਲੋ ਜੀ, ਅਦੀਲ ਮਿਰਜ਼ਾ ਸਾਹਿਬ ਨੇ ਜਿਹੜਾ ਅਖਾਣ ਭਿਜਵਾਇਆ ਉਹ ਇਹ ਵੇ ਵੀ ਵਾਹ ਲਾਲਾ ਮਿੱਠਿਆ, ਜੇ ਆ ਸੁਣਿਆ ਸੀ ਤੇ ਆ ਡਿਠਿਆ। ਪਿਆਰਿਓ, ਕਿਸੇ ਬੰਦੇ ਨੂੰ ਤੁਸੀਂ ਅੱਗੇ ਕਦੀ ਮਿਲੇ ਨਹੀਂ, ਉਹਦਾ ਇੱਕ ਗਾਇਬਾਨਾ ਤਾਰਫ ਤੁਹਾਡੇ ਤਾਈਂ ਪੜਿਆ, ਉਹਦੀ ਨੇਕ ਸ਼ੋਹਰਤ ਦੀ ਖੁਸ਼ਬੂ ਤੁਸਾਂ ਲਈ ਏ, ਕਿਤੇ ਦੂਰ ਦਰਾਡੇ ਬੈਠੇ ਆ। ਫਿਰ ਇੱਕ ਵੇਲਾ ਐਸਾ ਆਇਆ, ਅੱਲਾਹ ਪਾਕ ਨੇ ਅਜਿਹਾ ਮੌਕਾ ਬਣਾਇਆ ਕਿ ਤੁਸੀਂ ਉਸੇ ਬੰਦੇ ਨੂੰ ਮਿਲ ਵੀ ਪੈਂਦੇ ਹੋ ਆਪਣੀ ਹਯਾਤੀ ਦੇ ਵਿੱਚ, ਜਿਹਦੇ ਬਾਰੇ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਸੁਣੀਆਂ ਹੁੰਦੀਆਂ ਨੇ ਕਿ ਬੜਾ ਹੀ ਬਾ ਇਖਲਾਕ ਹੈ, ਬੜਾ ਖੁਸ਼ ਗੁਫਤਾਰ ਹੈ, ਹਮਾ ਸਿਫਤ ਮੌਸੂਫ ਹੈ। ਜਿਸ ਵੇਲੇ ਪਿਆਰਿਓ ਤੁਸੀਂ ਉਹਨੂੰ ਮਿਲਦੇ ਹੋ ਤੇ ਮਿਲ ਕੇ ਉਹਦੇ ਨਾਲ ਵਰਤ ਕੇ ਤੁਹਾਨੂੰ ਉਹ ਸਾਰੀਆਂ ਹੀ ਗੱਲਾਂ ਸੱਚੀਆਂ ਨਜ਼ਰ ਆਉਣ ਲੱਗ ਪੈਂਦੀਆਂ ਨੇ। ਜੋ ਤੁਸੀਂ ਉਹਦੇ ਬਾਰੇ ਸੁਣਿਆ ਸੀ ਉਹ ਸਾਰਾ ਕੁਝ ਤੁਸੀਂ ਅੱਖੀਂ ਵੇਖ ਵੀ ਲਿਆ ਤੇ ਤੁਹਾਡਾ ਫਿਰ ਦਿਲ ਖੁਸ਼ ਹੋ ਜਾਂਦਾ ਤੇ ਤੁਸੀਂ ਫਿਰ ਉਹਨੂੰ ਆਖਣ ਤੇ ਮਜਬੂਰ ਹੋ ਜਾਂਦੇ ਹੋ ਵੀ ਵਾਹ ਲਾਲਾ ਮਿੱਠਿਆ, ਜੇ ਆ ਸੁਣਿਆ ਸੀ ਤੇ ਆ ਡਿਠਿਆ। ਇਸ ਖਾਨ 'ਚ ਸਾਨੂੰ ਇਹ ਮੱਤ ਵੀ ਦਿੱਤੀ ਗਈ ਏ ਵੀ ਅਜਿਹਾ ਆਪਣਾ ਸੁਭਾਅ ਰੱਖੋ, ਅੱਲਾਹ ਪਾਕ ਦੇ ਬੰਦਿਆਂ ਦੇ ਨਾਲ, ਆਲੇ ਦੁਆਲੇ ਵਸਦਿਆਂ ਦੇ ਨਾਲ, ਆਪਣੇ ਲੱਗਦੇ ਨਿਗਦਿਆਂ ਦੇ ਨਾਲ ਅਜਿਹਾ ਤੁਹਾਡਾ ਸੁਭਾਅ ਹੋਣਾ ਚਾਹੀਦਾ, ਵਰਤਾਰਾ ਹੋਣਾ ਚਾਹੀਦਾ ਵੀ ਜਿਹੜਾ ਜਿੱਥੇ ਬਵੇ ਤੁਹਾਡੇ ਮੂੰਹ ਤੇ ਨਹੀਂ, ਤੁਹਾਡੇ ਮਗਰੋਂ ਵੀ ਤੁਹਾਡੀ ਗੱਲ ਹੋਵੇ ਤੇ ਉਹ ਇਹੋ ਹੀ ਆਖੇ ਵੀ ਉਹ ਵਾਕਈ ਮਿੱਠਾ ਆਦਮੀ ਹੈ, ਉਹਦੇ ਵਰਗਾ ਅਸਾਂ ਕੋਈ ਨਹੀਂ ਡਿਠਾ। ਬਾਈਵਾ ਸਾਹਿਬ, ਮੋਗਾ ਇੰਡੀਆ ਦਾ ਇੱਕ ਡਿਸਟ੍ਰਿਕਟ ਹੈ, ਉੱਥੇ ਸਰ ਵਸਦੇ ਨੇ ਸਾਡੇ ਬੜੇ ਹੀ ਪਿਆਰੇ ਵੀਰ ਬਲਵਿੰਦਰ ਸਿੰਘ ਜੀ। ਜੀ, ਸਾਡੇ ਬੜੇ ਪੱਕੇ ਦਰਸ਼ਕ ਨੇ। ਹਾਂਜੀ। ਉਹਨਾਂ ਸਰ ਅਖਾਨ ਭਿਜਵਾਇਆ ਵੀ ਨਰਮ ਮਦਈ ਫਜ਼ਲੇ ਖੁਦਾ ਤੇ ਸਖਤ ਮਦਈ ਕਹਿਰੇ ਖੁਦਾ। ਹਾਂਜੀ, ਮਦਈ ਜਿਹਨੇ ਮੁਕੱਦਮਾ ਕੀਤਾ ਹੁੰਦਾ ਨਾ ਜੀ, ਅਗਰ ਉਹਦਾ ਸੁਭਾਅ ਨਰਮ ਹੋਵੇ, ਜਿਹਦੇ ਖਿਲਾਫ ਉਹਨੇ ਕੀਤਾ ਹੁੰਦਾ ਜੀ, ਹਾਂਜੀ, ਤੇ ਉਹ ਤੁਸੀਂ ਸਮਝ ਲਓ ਕਿ ਅਗਰ ਉਹ ਇੰਨਾ ਸਖਤ ਵਰਤਾਰਾ ਨਾ ਕਰੇ ਅਦਾਲਤ 'ਚ ਜਾ ਕੇ ਜੀ, ਤੇ ਉਹਦਾ ਹੋ ਸਕਦਾ ਹੈ ਕਿ ਮੁਜਰਮ ਨੂੰ ਥੋੜੀ ਘੱਟ ਸਜ਼ਾ ਮਿਲੇ। ਤੇ ਅਗਰ ਉਹ ਨਿੱਕੀ ਨਿੱਕੀ ਗੱਲ ਤੇ ਜੱਜ ਨੂੰ ਪਿਆ ਕੁਣਾ ਕੱਢ ਕੇ ਜਾਂ ਵਕੀਲ ਨੂੰ ਦੱਸੇ ਭਈ ਜੀ ਆ ਵੀ ਗੱਲ ਇਹਨੇ ਕੀਤੀ ਸੀ, ਆ ਵੀ ਕਸੂਰ ਇਹਦੇ ਜ਼ਿੰਮੇ ਪਾਓ, ਆ ਵੀ ਕਸੂਰ ਇਹਦੇ ਜ਼ਿੰਮੇ ਪਾਓ, ਉਹ ਫਿਰ ਜਿਹੜਾ ਨਾ ਮਤਲਬ ਹੈ ਕਿ ਉਹ ਖੁਦਾ ਦਾ ਇੱਕ ਕਹਿਰ ਹੀ ਬਣ ਜਾਏਗਾ ਨਾ। ਇਸ ਵਾਸਤੇ ਮਤਲਬ ਗੱਲ ਤੇ ਕੀਤੀ ਗਈ ਚੰਗਿਆਈ ਦੀ ਜੀ ਕਿ ਮਦਈ ਵੀ, ਅਗਰ ਤੁਸੀਂ ਮਦਈ ਵੀ ਹੋ, ਕਿਸੇ ਦੇ ਖਿਲਾਫ ਮੁਕੱਦਮਾ ਵੀ ਲੈ ਕੇ ਗਏ ਹੋ ਤੇ ਅਦਾਲਤ ਦੇ ਵਿੱਚ ਤੁਸੀਂ ਅਦਾਲਤ ਤੇ ਇਹ ਗੱਲ ਸੱਟ ਦਿਓ ਤੇ ਤੁਸੀਂ ਸਿਰਫ ਆਪਣਾ ਮੁਕੱਦਮਾ ਪੇ ਮੇਰੇ ਨਾਲ ਆ ਨਿਆਂ ਇਹਨੇ ਕੀਤਾ, ਇਹ ਤੇ ਤੁਹਾਡਾ ਹੱਕ ਹੈ।
ਲੇਕਿਨ ਤੁਸੀਂ ਉੱਥੇ ਬੰਦਾ ਵੱਧ ਕੇ ਗੱਲਾਂ ਪਿਆ ਕਰੇ, ਉਹ ਜਿਹੜਾ ਕੰਮ ਨਹੀਂ ਵੀ ਉਹਨੇ ਕੀਤੇ ਉਹ ਵੀ ਉਹਦੇ ਗੱਲ ਪਿਆ ਪਾਏ। ਹਾਂ। ਇਹਨੇ ਮੈਨੂੰ 2 ਚੰਡਾਂ ਵੀ ਮਾਰੀਆਂ ਸਨ, ਸੱਟ ਵੀ ਮਾਰੀ ਸੀ, ਕੁਹਾੜੀ ਵੀ ਮਾਰਨ ਲੱਗਾ ਸੀ ਤੇ ਕੁਦਰਤੀ ਮੈਂ ਬਚ ਗਿਆ। ਹਾਂਜੀ, ਪਿਸਤੌਲ ਚਲਾਤਾ ਸੀ, ਮੈਂ ਭੱਜ ਕੇ ਲਾਂਭੇ ਹੋ ਗਿਆ। ਉਹ ਇਹੋ ਜਿਹੀਆਂ ਗੱਲਾਂ ਕੋਲੋਂ ਬਣਾ ਕੇ ਅਗਰ ਮਦਈ ਕਰੇਗਾ ਤੇ ਫਿਰ ਉਹ ਜ਼ਾਹਰ ਜੱਜ ਸਮਝੇਗਾ ਵੀ ਸ਼ਾਇਦ ਇਹ ਵੀ ਇਹਨੇ ਕੀਤਾ ਤੇ ਉਹਦੇ ਵਾਸਤੇ ਫਿਰ ਜਿਹੜਾ ਮੁਜਰਮ ਹੈ ਉਹਦੇ ਵਾਸਤੇ ਔਖਾ ਹੋ ਜਾਏਗਾ। ਲੋ ਜੀ ਪਿਆਰਿਓ, ਸਾਡੇ ਵੀਰ ਬਲਵਿੰਦਰ ਸਿੰਘ ਜੀ, ਉਹਨਾਂ ਸਾਨੂੰ ਅਖਾਣ ਭਜਵਾਇਆ ਹੈ ਭਾਈ, ਨਰਮ ਮਦਈ ਫਜ਼ਲ ਖੁਦਾ ਤੇ ਸਖਤ ਮਦਈ ਕਹਿਰੇ ਖੁਦਾ। ਇਹ ਦੁਨੀਆ ਦੀ ਹਯਾਤੀ ਦੇ ਵਿੱਚ ਰਹਿੰਦੇ ਆ ਪਿਆਰਿਓ, ਆਪਣੇ ਵਸੇਬ ਦੇ ਵਿੱਚ ਕਿਸੇ ਲਈ ਖੁੜਬਾ ਖੁੜਬੀ ਵੀ ਹੋ ਜਾਂਦੀ ਹੈ, ਕਿਸੇ ਨਾਲ ਸਾਡਾ ਲੜਾਈ ਝਗੜਾ ਵੀ ਹੋ ਜਾਂਦਾ, ਆਪਣੇ ਰਿਸ਼ਤੇਦਾਰਾਂ ਨਾਲ, ਭੈਣਾਂ ਭਰਾਵਾਂ ਨਾਲ ਵੀ ਹੋ ਜਾਂਦਾ, ਜਿਹਦੇ ਨਤੀਜੇ ਦੇ ਵਿੱਚ ਅਸੀਂ ਫਿਰ ਇੱਕ ਦੂਜੇ ਤੇ ਨਾਲਿਸ਼ ਦਾਗ ਦਿੰਦੇ ਆ, ਯਾਨੀ ਕੇਸ ਕਰ ਦਿੰਦੇ ਆ, ਮੁਕੱਦਮੇ ਦਰਜ ਕਰਵਾ ਦਿੰਦੇ ਆ ਇੱਕ ਦੂਜੇ ਦੇ ਖਿਲਾਫ। ਬਾਈਵਾ ਸਾਹਿਬ ਫਰਮਾਉਂਦੇ ਨੇ ਵੀ ਹੁਣ ਜਿਹਨੇ ਮੁਕੱਦਮਾ ਕਰਵਾ ਦਿੱਤਾ, ਇੱਕ ਤੇ ਉਹ ਆਪਣੇ ਮੁਜਰਮ ਨੂੰ, ਆਪਣੇ ਮੁਲਜ਼ਮ ਨੂੰ ਜਿਹਦੇ ਉੱਤੇ ਉਹਨੇ ਇਲਜ਼ਾਮ ਲਾਇਆ ਜਾਂ ਜਿਹੜਾ ਉਹਦਾ ਮੁਜਰਮ ਹੈ, ਉਹਨੂੰ ਉਹ ਜ਼ਿਆਦਾ ਤੋਂ ਜ਼ਿਆਦਾ ਨਾ ਕਾਨੂੰਨੀ ਪੇਚੀਦਗੀਆਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ, ਵਿੱਚ ਝੂਠ ਬੜੇ ਮਾਰਦੇ ਨੇ। ਪਿਆਰਿਓ ਵੇਖੋ ਨਾ, ਉਹਨੇ ਇੱਕ ਬੰਦਾ ਅੱਲਾ ਨਾ ਕਰੇ ਕਤਲ ਹੋ ਗਿਆ, ਉਹਨੂੰ ਇੱਕ ਫੈਰ ਵੱਜਿਆ, ਯਾਨੀ ਇੱਕੋ ਹੀ ਪਿਸਟਲ ਵਿੱਚੋਂ ਇੱਕੋ ਹੀ ਫੈਰ ਨਿਕਲਿਆ ਤੇ ਮਾਰਨ ਵਾਲਾ ਵੀ ਇੱਕੋ ਹੀ ਸੀ। ਹੁਣ ਉੱਥੇ ਸਾਡੇ ਇੱਥੇ ਹੁੰਦਾ ਕੀ ਹੈ ਵੀ ਉਹ ਜਿਹੜਾ ਇੱਕ ਕਾਤਲ ਹੈ ਉਹਦੇ ਪਿਓ ਨੂੰ, ਉਹਦੇ ਭਰਾ ਨੂੰ, ਉਹਦੀ ਮਾਂ ਭੈਣ ਤੱਕ ਵਿੱਚ ਫਸਾ ਦਿੰਦੇ ਨੇ ਕਿ ਇਹਦੀ ਭੈਣ ਨੇ ਉੱਤੋਂ ਲਲਕਰਾ ਮਾਰਿਆ, ਇਹਦੀ ਮਾਂ ਨੇ ਉੱਤੋਂ ਪਿਸਤੌਲ ਸੁੱਟ ਕੇ ਇਹਨੂੰ ਫੜਾਇਆ, ਇਹਦੀ, ਉਹ ਸਾਰੇ ਘਰ ਨੂੰ ਫਸਵਾ ਦਿੰਦੇ ਨੇ। ਹੈਨੀ, ਏਡਾ ਜ਼ਬਰਦਸਤ ਜਿਹੜਾ ਨਾ ਜੀ, ਉਹ ਕਿਸੇ ਦੇ ਖਿਲਾਫ ਹੋ ਕੇ ਝੂਠਾ ਹੀ ਸਾਰੇ ਘਰ ਨੂੰ ਵਿੱਚ ਨਹੀਂ ਫਸਾ ਦੇਣਾ ਚਾਹੀਦਾ। ਮੁਦਈ ਅਗਰ ਕਿਸੇ ਤੇ ਉਹਨਾਂ ਮੁਕੱਦਮਾ ਦਰਜ ਕਰਾਏ, ਉਹਨਾਂ ਦਾਵਾ ਕਰੇ ਕਿਸੇ ਦੇ ਖਿਲਾਫ ਜਿੰਨਾ ਉਹਦਾ ਜੁਰਮ ਹੈ, ਤੇ ਪਿਆਰਿਓ ਤਬੀਅਤ ਦਾ ਵੀ ਚੰਗਾ ਹੋਵੇ ਤੇ ਸੁਲ੍ਹਾ ਦੀ ਕੋਈ ਪੈਚਅਪ ਦੀ ਵੀ ਸ਼ਕਲ ਅੱਲਾਹ ਪਾਕ ਕੱਲ ਪਰਸੋਂ ਨੂੰ ਬਣਾ ਦਿੰਦਾ। ਥੋੜੀ ਦੇਰ ਦੇ ਬਾਅਦ ਉਹਦਾ ਗੁੱਸਾ ਲੱਥ ਜਾਂਦਾ। ਬੜੇ ਬੜੇ ਭਲੇ ਲੋਕ ਹੁੰਦੇ ਨੇ, ਉਹ ਸੁਲ੍ਹਾ ਕਰ ਲੈਂਦੇ ਨੇ ਫਿਰ। ਤੇ ਜੇ ਬਦ ਫਿਤਰਤ ਮੁਦਈ ਹੋਵੇ, ਬਦ ਤੀਨਤ ਹੋਵੇ, ਕਿਸੇ ਦੀ ਖੈਰ ਖੁਆਈ ਉਹਦਾ ਮਨਸ਼ੂਰ ਹੀ ਨਾ ਹੋਵੇ, ਉਹਨੇ ਜ਼ਿੰਦਗੀ 'ਚ ਕਿਸੇ ਦਾ ਭਲਾ ਕੀਤਾ ਹੀ ਨਾ ਹੋਵੇ। ਅਸਾਂ ਅਜਿਹੇ ਬੰਦੇ ਵੀ ਬੜੇ ਦੇਖੇ ਨੇ ਜਿਨ੍ਹਾਂ ਨੂੰ ਆਖਿਆ ਜਾਂਦਾ ਉਹ ਯਾਰ ਇਹ ਤੇ ਯੂਨਿਟ ਬਾਜ਼ ਹੈ। ਇੱਕ ਐਸਾ ਬੰਦਾ ਸਾਡੇ ਸ਼ਹਿਰ ਗੁਜਰਾਂਵਾਲੇ 'ਚ ਸੀ ਜਿਹਦੇ ਬਾਰੇ 'ਚ ਮਸ਼ਹੂਰ ਸੀ ਕਿ ਇਹ ਜਿਸ ਜਾ ਕੇ ਕਿਸੇ ਬੰਦੇ ਕੋਲ ਉਹਦੀ ਜ਼ਮੀਨ ਤੇ ਉਹਦੇ ਡੇਰੇ ਤੇ ਬਹਿ ਜਾਂਦਾ, ਅਗਲੇ ਦਿਨ ਉਹਦੇ ਖਿਲਾਫ ਹੀ ਮੁਕੱਦਮਾ ਕਰ ਛੱਡਦਾ ਕਿ ਜੀ ਇੱਥੇ ਤੇ 2 ਕਿੱਲੇ ਮੇਰੀ ਵੀ ਨਿਕਲਦੀ ਹੈ। ਅਜਿਹੇ ਵੀ ਤੇ ਬੰਦੇ ਹੈ ਨੇ ਜਿਹੜੇ ਸਭ ਕੁਝ ਛੱਡ ਕੇ ਇੱਥੇ ਹੀ ਟੁਰ ਜਾਂਦੇ ਨੇ, ਔਰ ਸਾਰੇ ਜੱਗ ਦੀਆਂ ਗਾਲਾਂ ਕਿਆਮਤ ਤੱਕ ਉਹਨਾਂ ਦਾ ਪਿੱਛਾ ਵੀ ਕਰਨਗੀਆਂ। ਫਿਰ ਲੋਕੀ ਬਦਦੁਆਈ ਉਹਨਾਂ ਨੂੰ ਦਿੰਦੇ ਨੇ। ਤੇ ਸਾਹਿਬ ਉਹ ਬੜੀ ਸੋਹਣੀ ਗੱਲ ਕੀਤੀ, ਇਹਦੇ 'ਚ ਸਾਨੂੰ ਸਮਝਾਇਆ ਇਹੋ ਹੀ ਗਿਆ ਹੈ ਵੀ ਜੇ ਕਿਸੇ ਨਾਲ ਤੁਹਾਡਾ ਕੋਈ ਲੜਾਈ ਝਗੜਾ ਹੋ ਵੀ ਗਿਆ ਤੇ ਯਾਰ ਉਹਨੂੰ ਝਗੜਾ ਹੀ ਸਮਝੋ, ਉਹਨੂੰ ਨਸਲਾਂ ਦੇ ਵੈਰ ਨਾ ਬਣਾ ਦਿਓ, ਔਰ ਅਗਰ ਕੋਈ ਸੁਲ੍ਹਾ ਦੀ ਸ਼ਕਲ ਨਿਕਲਦੀ ਹੈ ਤੇ ਅੱਲਾਹ ਪਾਕ ਬੜਾ ਰਾਜ਼ੀ ਹੁੰਦਾ। ਅੱਲਾਹ ਪਾਕ ਦੇ ਫਰਮਾਂਦਾ ਵੀ ਸਾਨੂੰ ਕਿਸੇ ਮੁਸਲਮਾਨ ਦੇ ਨਾਲ ਤੇ ਬਿਲਖਸੂਸ 2-3 ਦਿਨ ਤੋਂ ਵੱਧ ਨਾਰਾਜ਼ ਹੀ ਨਹੀਂ ਰਹਿਣਾ ਚਾਹੀਦਾ, ਸਾਡੇ ਪਿਆਰੇ ਨਬੀ ਪਾਕ ਨੇ ਫਰਮਾਇਆ। ਸੋ ਨਰਮ ਮਦਈ ਇਹ ਵੀ ਅੱਲਾਹ ਪਾਕ ਦਾ ਫਜ਼ਲ ਹੁੰਦਾ ਹੈ। ਬਾਈਵਾ ਸਾਹਿਬ ਹੋਸਟਨ ਅਮਰੀਕਾ ਤੋਂ ਅਹਿਮਦ ਮੁਗੀਜ਼ ਸਾਹਿਬ ਬੜੇ ਪਿਆਰੇ ਸਾਡੇ ਦਰਸ਼ਕ ਨੇ ਜੀ ਜੀ, ਉਹਨਾਂ ਜਨਾਬ ਅਖਾਣ ਭਜਵਾਇਆ ਪਈ, ਨਿਤ ਦਿਹਾੜੇ ਦਾ ਰੋਸੜਾ ਮਨਾਵੇ ਮੇਰਾ ਖੋਸੜਾ। ਹਾਂਜੀ, ਇਹ ਨਾ ਜੀ ਅਖਾਣ ਦਾ ਮਤਲਬ ਇਹ ਵੇ ਕਿ ਰੋਸੜਾ ਆਂਦੇ ਨੇ ਰੋਸੇ ਨੂੰ, ਨਾਰਾਜ਼ਗੀ ਜੀ, ਕਿ ਮੀਆਂ ਬੀਵੀ 'ਚ ਰੋਜ਼ ਹੀ ਗੱਲ ਦੇ ਉੱਤੋਂ ਮੈਂ ਪੇਕੇ ਚੱਲੀ ਆ, ਮੈਂ ਚੱਲੀ ਆ ਪੇਕੇ, ਤੂੰ ਖਾ ਖਸਮਾਂ ਨੂੰ ਐ ਪਏ ਨਹੀਂ ਜਾਣੇ। ਹਾਂਜੀ, ਹੁਣ ਇਹਨਾਂ ਨੂੰ ਪਕਾ ਕੇ ਦਈ ਤੂੰ, ਫਲਾਣੇ ਢੀਂਗ ਗਈ ਉਹ। ਤੇ ਉਹ ਨਾ ਫਿਰ ਬੰਦੇ ਦੀ, ਉਹਦੀ ਵੀ ਜਿਹੜੀ ਬੰਦੇ ਦੀ ਨਜ਼ਰ 'ਚੋਂ ਨਾ, ਚਲੋ ਕਦੀ ਕਦਾਈ ਤੇ ਬੰਦਾ ਨਾਰਾਜ਼ ਹੋ ਗਿਆ, ਕਿਤੇ ਵਾਧਾ ਘਾਟਾ ਬੰਦਾ ਖਾਮਦ ਫਿਰ ਉਹਨੂੰ ਮਨਾ ਵੀ ਲੈਂਦਾ ਵੀ ਚੱਲ ਜਾਣ ਤੇ ਚੱਲ ਮੇਰੀ ਗਲਤੀ ਸੀ। ਤੇ ਜਿਹੜੀਆਂ ਬੀਬੀਆਂ ਰੋਜ਼ ਹੀ ਇਹ ਰੁੱਸਣ ਦੇ ਉੱਤੇ ਮਤਲਬ ਉਹਨਾਂ ਨੂੰ ਹੋਰ ਕੰਮ ਹੀ ਕੋਈ ਨਾ ਹੋਵੇ, ਤੋ ਫਿਰ ਬੰਦਾ ਆਂਦਾ ਵੀ ਚੱਲ ਮੇਰੀ ਫਿਰ ਜੁੱਤੀ, ਖੋਸੜਾ ਆਂਦੇ ਨੇ ਜੁੱਤੀ ਨੂੰ, ਵੀ ਮੇਰੀ ਜੁੱਤੀ ਤੈਨੂੰ ਮਨਾਉਂਦੀ ਹੈ, ਵੀ ਰਹਿਣ ਦੇ, ਫਿਰ ਆਪੇ ਆਪ ਹੀ ਆਉਣਾ ਹੀ। ਔਰ ਇਹੋ ਜਿਹੀਆਂ ਬੀਬੀਆਂ ਫਿਰ ਉਹ ਨਾ ਆਪੇ ਹੀ ਆ ਜਾਂਦੀਆਂ ਨੇ। ਉਹ ਦੱਸਦੇ ਨੇ ਕਿ ਇੱਕ ਬੀਬੀ ਸੀ ਤੇ ਉਹ ਵੀ ਇਸ ਤਰ੍ਹਾਂ ਹੀ ਨਾ ਗੱਲ ਤੇ ਰੁੱਸ ਕੇ ਤੇ ਟੁਰ ਜਾਣਾ, ਤੇ ਮੈਂ ਚੱਲੀਆਂ ਪੇਕਿਆਂ ਤੇ, ਮੈਂ ਚੱਲੀ ਆ। ਉਹ ਇੱਕ ਦਿਨ ਨਾ ਉਹਦਾ ਖਾਮਨ ਜਿਹੜਾ ਨਾ ਉਹ ਆਂਦਾ ਜਾ ਫਿਰ,
ਤੇ ਉਹ ਨਾ ਚਲੀ ਗਈ ਤੇ ਉਹ ਦੂਰ ਜਾ ਕੇ ਨਾ ਪਿੰਡ ਡੰਗਰ ਚੁਗਦੇ ਹਨ ਪਿੰਡਾਂ ਦੇ ਉੱਥੇ ਬਹਿ ਰਹੀ। ਉਧਰੋਂ ਜਦੋਂ ਡੰਗਰ ਚੁਗਦੇ ਸ਼ਾਮ ਨੂੰ ਪਿੰਡ ਆਉਣ ਲੱਗੇ ਨਾ ਤੇ ਉਹਨਾਂ ਦੇ ਵੀ ਡੰਗਰ ਨਾਲ ਹੀ ਸਨ। ਉਹਨਾਂ ਦੀ ਜਿਹੜੀ ਬੂਰੀ ਝੋਟੀ ਸੀ ਨਾ ਉਹਦੀ ਜਾਣ ਕੇ ਪੂਛਲ ਫੜ ਲਈ ਉਸ ਤੇ ਉਹਨੂੰ ਪਈ ਆਖੇ ਬੂਰੀਏ ਮੇਰਾ ਨਹੀਂ ਦਿਲ ਵੱਡਿਆ ਕਰਦਾ ਘਰ ਜਾਣ ਤੇ ਮੇਰੀ ਜਿੱਦ ਨਾ ਮੇਰੇ ਨਾਲ ਕਰ ਤੇ ਨਾਲ ਨਾਲ ਹਵੇਲੀ ਨੂੰ ਟੁਰੀ ਲੱਗੀ ਆਏ। ਹਾਂਜੀ ਤੇ ਪੂਛਲ ਆਪੇ ਹੀ ਫੜੀ ਉਹਦੀ ਪੂਛਲ ਫੜੀ ਤੇ ਨਾਲੇ ਆ ਕੇ ਨਾ ਨਹੀਂ ਨਾ ਮੈਨੂੰ ਮਜਬੂਰ ਕਰ ਮੇਰਾ ਵੱਡਿਆ ਦਿਲ ਨਹੀਂ ਕਰਦਾ ਘਰ ਆਉਣ ਤੇ ਉੱਥੇ ਉਹ ਪੂਛਲ ਫੜੀ ਤੇ ਝੋਟੀ ਦੇ ਨਾਲ ਹੀ ਆਪਣੀ ਹਵੇਲੀ ਚ ਆ ਗਈ। ਹਾਂਜੀ ਤੋਂ ਇਸ ਤਰ੍ਹਾਂ ਦੀਆਂ ਬੀਬੀਆਂ ਗੱਲ ਇਹਦਾ ਮਕਸਦ ਇਹ ਵੇ ਕਿ ਮੀਆਂ ਬੀਵੀ ਹੋਣ ਜਾਂ ਭੈਣ ਭਰਾ ਹੋਣ ਜਾਂ ਯਾਰ ਦੋਸਤ ਹੋਣ ਇੱਕ ਦੂਜੇ ਨਾਲ ਵੇਖੋ ਨਾ ਨਾਰਾਜ਼ਗੀ ਵੀ ਛੋਟੀ ਮੋਟੀ ਕਿਤੇ ਹੋ ਜਾਂਦੀ ਏ। ਐਵੇਂ ਗੱਲ ਗੱਲ ਤੋਂ ਭੁੜਕ ਡੰਡਿਓ ਪਾਰ ਹੋਣਾ ਇਹ ਕੋਈ ਚੰਗਾ ਕੰਮ ਨਹੀਂ। ਹਾਂਜੀ ਔਰ ਇਹੋ ਜਿਹਾ ਜਦੋਂ ਫਿਰ ਵੇਖੋ ਨਾ ਬੰਦਾ ਜਿਹੜਾ ਅਸਮਾਨਾਂ ਤੋਂ ਡਿੱਗਿਆ ਬਚ ਸਕਦਾ, ਅਰਸਤੂ ਨੇ ਕਿਹਾ ਬੰਦੇ ਦੀ ਨਜ਼ਰ ਚੋਂ ਡਿੱਗਿਆ ਨਹੀਂ ਬਚ ਸਕਦਾ। ਤਾਂ ਫਿਰ ਉਹ ਨਜ਼ਰ ਚੋਂ ਡਿੱਗਣ ਵਾਲੀ ਗੱਲ ਹੁੰਦੀ ਉਹ ਸਮਝਦੇ ਨੇ ਇਹਨੇ ਤੇ ਇਹਦਾ ਤੇ ਇਹਨੇ ਪੋ ਹੀ ਇਸ ਗੱਲ ਦੇ ਫੜੇ ਹੋਰ ਇਹਨੂੰ ਕੰਮ ਹੀ ਕੋਈ ਨਹੀਂ ਦਫਾ ਕਰੋ ਸੋ ਫਿਰ ਉਹ ਬੰਦੇ ਦੀ ਵਟਕ ਘਟ ਜਾਂਦੀ ਔਰ ਹੁਸਨ ਵਾਲੇ ਦੀ। ਪਿਆਰਿਓ ਹੋਸਟਨ ਅਮਰੀਕਾ ਤੋਂ ਅਹਿਮਦ ਮੁਗੀਜ਼ ਸਾਹਿਬ ਨੇ ਸਾਨੂੰ ਇਹ ਜਿਹੜਾ ਅਖਾਣ ਭਿਜਵਾਇਆ ਹੈ। ਬਾਜਵਾ ਸਾਹਿਬ ਨੇ ਬੜਾ ਪਿਆਰਾ ਉਹਦਾ ਨਖੇੜਾ ਵੀ ਕੀਤਾ ਹੈ। ਸਾਹਿਬੋ ਇਹ ਅਖਾਣ ਬੜੀਆਂ ਮੱਤਾਂ ਭਰੇ ਹੁੰਦੇ ਨੇ। ਵੇਖੋ ਨਾ ਇਸ ਅਖਾਣ ਦੇ ਵਿੱਚ ਬੋਲਦੇ ਇਹ ਨੇ ਨਿਤ ਦਿਹਾੜੇ ਦਾ ਰੋਸੜਾ ਮਨਾਵੇ ਮੇਰਾ ਖੋਸੜਾ। ਖੋਸੜਾ ਜੁੱਤੀ ਨੂੰ ਆਖਦੇ ਨੇ, ਖੁੱਸਾ ਵੀ ਅਸੀਂ ਆਖਦੇ ਹਾਂ। ਪਿਆਰਿਓ ਤੁਸੀਂ ਦੇਖੋ ਨਾ ਕਿ ਇੱਕ ਬੰਦਾ ਕਿਸੇ ਗੱਲ ਤੋਂ ਕਿਸੇ ਨਾਲ ਰੁੱਸਦਾ, ਰੁੱਸਣਾ ਵੀ ਇੱਕ ਬੜੀ ਖੂਬਸੂਰਤ ਅਦਾ ਹੁੰਦੀ ਹੈ, ਲੇਕਿਨ ਕਦੀ ਕਦਾਰ ਰੁੱਸਣਾ ਚਾਹੀਦਾ। ਕਿਸੇ ਗੱਲ ਤੋਂ ਕਿਸੇ ਵਜ੍ਹਾ ਤੋਂ ਰੁੱਸਣਾ ਚਾਹੀਦਾ ਤੇ ਫਿਰ ਮਨਾਉਣ ਵਾਲੇ ਮਨਾਉਂਦੇ ਵੀ ਨੇ, 100 ਤਰਲਾ ਵੀ ਲੈਂਦੇ ਨੇ। ਹੈ ਇੱਕ ਬੰਦਾ ਜਿਹੜਾ ਉਹਦਾ 24 ਘੰਟੇ ਇੱਕੋ ਹੀ ਕੰਮ ਹੈ, ਨਿੱਕੀ ਨਿੱਕੀ ਗੱਲ ਤੋਂ ਲੜ ਪਵੇ ਤਾਂ ਰੁੱਸ ਪਵੇ। ਤੇ ਜਿਵੇਂ ਬਾਜਵਾ ਸਾਹਿਬ ਫਰਮਾਇਆ ਵੀ ਮੈਂ ਪਈ ਪੇਕੇ ਜਾਨੀ ਆ ਸਾਂਭ ਆਪਣੇ ਸੁਰਜਨ ਟਿੱਕੇ ਨੂੰ, ਸੱਸ ਨਾਲ ਲੜ ਪਈ, ਨਨਾਨਾ ਨਾਲ ਲੜ ਪਈ। ਅਸਲ ਘਰ ਤੇ ਫਿਰ ਧੀ ਭੈਣ ਦਾ ਉਹੀਓ ਹੀ ਹੁੰਦਾ ਨਾ ਜਿੱਥੇ ਵਿਆਹ ਕੇ ਉਹਨੇ ਟੁਰ ਜਾਣਾ ਹੁੰਦਾ। ਪਿਆਰਿਓ ਅਸੀਂ ਆਪਣੀਆਂ ਧੀਆਂ ਭੈਣਾਂ ਵਿਆਹੀਆਂ, ਉਹ ਸਾਡਾ ਘਰ ਛੱਡ ਕੇ ਜਿਸ ਘਰ ਗਈਆਂ ਉਸ ਘਰ ਦੀਆਂ ਮਾਲਕ ਉਹੀਓ ਹੀ ਬਣ ਗਈਆਂ ਜਿਹੜੀਆਂ ਸਾਡੇ ਘਰੋਂ ਗਈਆਂ, ਤੇ ਜਿਹੜੀਆਂ ਅਸਾਂ ਲਿਆਂਦੀਆਂ ਉਹਨਾਂ ਆ ਕੇ ਸਾਡਾ ਘਰ ਸਾਂਭ ਲਿਆ। ਮਾਲਕਣ ਤੇ ਘਰ ਦੀ ਉਹੀ ਹੁੰਦੀ ਹੈ ਨਾ। ਬਾਜਵਾ ਸਾਹਿਬ ਜਿਵੇਂ ਅਕਸਰ ਆਪਣੀਆਂ ਗੱਲਾਂ ਦੇ ਵਿੱਚ ਦੱਸਦੇ ਨੇ ਵੀ ਕਿੱਡੇ ਸਤਿਕਾਰ ਦੇ ਨਾਲ ਅਸੀਂ ਪੁੱਤਰ ਵਿਆਹਣ ਜਾਂਦੇ ਹਾਂ, 500-700 ਬੰਦੇ ਦੀ ਜੰਝ ਖੜਨੇ ਆ, 500-700 ਬੰਦਾ ਜਿਹੜਾ ਉਹਨੂੰ ਨਾਲ ਖੜ ਕੇ ਕਿੱਡੀ ਇੱਜ਼ਤ ਦੇ ਨਾਲ ਪ੍ਰੋਟੋਕੋਲ ਦੇ ਨਾਲ ਅਸੀਂ ਨੂੰਹ ਨੂੰ ਲੈ ਕੇ ਆਉਂਦੇ ਆ। ਤੇ ਕੀ ਲਿਆਉਂਦੇ ਆ ਵੀ ਸਾਡੀ ਨਸਲ ਅੱਗੋਂ ਉਹਦੇ ਵਿੱਚੋਂ ਚੱਲਣੀ ਹੈ। ਔਰ ਦੂਸਰੀ ਗੱਲ ਕਿ ਉਹਨੇ ਆ ਕੇ ਸਾਡਾ ਘਰ ਸਾਹਮਣੇ ਮਾਲਕਣ ਬਣ ਕੇ ਬਹਿਣਾ। ਘਰ ਦੀ ਅਸਲ ਮਾਲਕਣ ਤੇ ਨੂੰਹ ਹੁੰਦੀ ਹੈ ਜਿਹਨੂੰ ਲੈ ਆਈਦਾ। ਚਾਬੀਆਂ ਫਿਰ ਉਹਦੇ ਹੱਥ ਫੜਾ ਦੇਈਦੀਆਂ ਨੇ, ਆਪਣੀਆਂ ਧੀਆਂ ਦੇ ਹੱਥੋਂ ਲੈ ਕੇ। ਆਪਣੀਆਂ ਧੀਆਂ ਤੇ ਬਗਾਨੀਆਂ ਹੁੰਦੀਆਂ। ਹੁਣ ਉਹਦਾ ਕੰਮ ਹੈ ਆ ਕੇ ਉੱਥੇ ਵਸੇ। ਛੋਟੀਆਂ ਮੋਟੀਆਂ ਗੱਲਾਂ, ਨੋਕ ਝੋਂਕ, ਲੜਾਈ ਕਿੱਥੇ ਨਹੀਂ ਹੁੰਦੀ। ਸਕੇ ਭਰਾ ਵੀ ਲੜ ਪੈਂਦੇ ਨੇ, ਛੋਟੇ ਛੋਟੇ ਬੱਚੇ ਵੀ ਲੜ ਪੈਂਦੇ ਨੇ। ਹੁਣ ਬਾਲਾਂ ਦੀ ਲੜਾਈ ਤੋਂ ਉੱਠ ਕੇ ਵੱਡੇ ਲੜ ਪੈਣ। ਹਾਂਜੀ ਦਰਾਣੀਆਂ ਜਠਾਣੀਆਂ ਆਪਸ 'ਚ ਲੜ ਪੈਣ, ਭਰਾਵਾਂ ਨੂੰ ਵੱਖਰੇ ਕਰ ਦੇਣ, ਇਹ ਕੋਈ ਤਰੀਕਾ ਨਹੀਂ ਹੁੰਦਾ। ਤੇ ਘੜੀ ਘੜੀ ਜਿਹੜਾ ਰੁੱਸਦਾ ਨਾ ਜੀ ਉਹਨੂੰ ਮਨਾਉਣ ਵਾਲਾ ਵੀ ਅੱਕ ਜਾਂਦਾ। ਉਹ ਕਦੀ ਕਦਾਰ ਰੁੱਸੇ ਤੇ ਕੋਈ ਮਨਾਏ ਤੇ ਜਿਹਨੇ 24 ਘੰਟਿਆਂ 'ਚ 24 ਵਾਰੀ ਰੁੱਸਣਾ ਉਹਨੂੰ ਕੌਣ ਮਨਾਏ। ਅਗਲਾ ਕਹਿੰਦਾ ਤੂੰ ਜਾ ਜਿੱਥੇ ਜਾਣਾ ਹੀ, ਮੈਂ ਨਹੀਂ ਹੁਣ ਤੈਨੂੰ ਮਨਾ ਸਕਦਾ। ਔਰ ਬਿਲ ਆਖਰ ਉਸ ਘੜੀ ਘੜੀ ਰੁੱਸਣ ਵਾਲੇ ਨੂੰ ਵੀ ਫਿਰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ, ਬੇਇੱਜ਼ਤ ਹੋਣਾ ਪੈਂਦਾ ਉਹਨੂੰ। ਪਿਆਰਿਓ ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेरे नू चली रौनक हो जाऊं छट में चल मेले नू चलिए ओ रौनक हो जाऊं छट में
ਚੱਲ ਮੇਲੇ ਨੂੰ ਚਲੀਏ ਓ ਚੱਲ